असलामुअलैकुम। गुड मॉर्निंग सोहणियो, गुड मॉर्निंग। लो भी देख लो एक सोहनी सोहनी धुप्पां वाली सुबह ਤੁਹਾਨੂੰ खुश आमदेद ਕਹਿੰਦੇ ਹਾਂ ਅਸੀਂ। ਅੱਜ ਫਿਰ ਬੜਾ ਸੋਹਣਾ ਦਿਨ ਨਿਕਲਿਆ ਵੇ ਤੇ ਅਸੀਂ ਕੀ ਕਹਿੰਦੇ ਨੇ ਅੱਲਾਹ ਪਾਕ ਦਾ ਸ਼ੁਕਰ ਵੀ ਅਦਾ ਕਰ ਰਹੇ ਹਾਂ ਤੇ ਨਾਲ ਨਾਲ ਆਪਣੇ ਕੰਮਕਾਜ ਵੀ ਕਰਨੇ ਆ। ਕੱਪੜੇ ਵੀ ਧੋ ਕੇ ਫੋਲ ਦਿੱਤੇ ਨੇ ਤੇ ਮਸ਼ੀਨ ਵਿੱਚ ਹੋਰ ਕੱਪੜੇ ਵੀ ਹੈਗੇ ਨੇ ਕਿ ਇਹ ਵਾਲੇ ਸੁੱਕ ਜਾਣ। ਤੇ ਅਸੀਂ ਅੱਜ ਬਹੁਤ ਜ਼ਿਆਦਾ ਕੰਮ ਨੇ, ਬਹੁਤ ਜ਼ਿਆਦਾ ਧੁੱਪ ਨਿਕਲੀ ਹੈ ਨਾ, ਤੇ ਅਸੀਂ ਕਹਿ ਰਹੇ ਆ ਕਿ ਜਲਦੀ ਤੋਂ ਜਲਦੀ ਇਹਦਾ ਫਾਇਦਾ ਚੁੱਕ ਲਈਏ। ਹਾਲੇ ਮੈਂ ਰਜ਼ਾਈ ਵੀ ਲਿਆ ਕੇ ਬਾਹਰ ਪਾਣੀ ਹੈ ਕਿ ਥੋੜ੍ਹੀ ਉਹਨੂੰ ਵੀ ਧੁੱਪ ਲੱਗ ਜਾਵੇ। ਅਤੇ ਇਹ ਕੱਲ ਜਦੋਂ ਮੈਂ ਵਲੋਗ ਆਪਣਾ ਅਪਲੋਡ ਕਰ ਦਿੱਤਾ ਨਾ ਤਾਂ ਧੁੱਪ ਹੈਗੀ ਸੀ ਅਤੇ ਖਾਸੀ 8 ਵਜੇ ਤੱਕ ਧੁੱਪ ਰਹੀ। ਬੜਾ ਅੱਛਾ ਦਿਨ ਸੀ ਕੱਲ੍ਹ, ਤਾਂ ਬਿਲਕੁਲ ਵਿੱਚ ਉਹ ਵੀ ਨਹੀਂ ਸੀ, ਹਵਾ ਦਾ ਸ਼ੋਰ ਵੀ ਨਹੀਂ ਸੀ। ਅਤੇ ਮੈਂ ਫਿਰ ਸਾਰੀ ਹੈ ਜਿਹੜਾ ਮਸ਼ੀਨ ਲੈ ਕੇ ਨਾ ਸਾਰੀ ਗ੍ਰਾਸ ਕਟਿੰਗ ਕੀਤੀ। ਦੇਖ ਲਓ ਬਈ ਇੰਨੀ ਮਿਹਨਤ ਕੀਤੀ ਹੈ ਮੈਂ ਕਿ ਹੱਦ ਸ਼ੁਮਾਰ ਕੋਈ ਨਹੀਂ ਜਿਹਦਾ। ਅਤੇ ਰਾਤ ਨੂੰ ਫਿਰ ਇੰਨਾ ਮੋਢੇ 'ਚ ਦਰਦ ਹੋਇਆ ਮੇਰੇ, ਕਿਉਂਕਿ ਪਹਿਲੇ ਮੇਰੇ ਹਸਬੈਂਡ ਕੱਟਦੇ ਨੇ ਆ ਜਿਹੜੀ ਗ੍ਰਾਸ ਕਟਿੰਗ ਕਰਦੇ ਨੇ ਨਾ, ਉਹ ਕਰਦੇ ਨੇ। ਪਰ ਇਹ ਵੀ ਕਿ ਉਹਨਾਂ ਦੇ ਕੁਛ ਟੈਸਟ ਚੱਲ ਰਹੇ ਨੇ ਅਤੇ ਡਾਕਟਰ ਨੇ ਮਨਾ ਕੀਤਾ ਉਹਨਾਂ ਨੂੰ ਰੈਸਟ ਪੋਜੀਸ਼ਨ 'ਚ ਰਹਿਣ ਦਾ ਹੁਕਮ ਮਿਲਿਆ ਵੇ। ਅਤੇ ਇਸ ਤੋਂ ਫਿਰ ਮੇਰੀ ਡਿਊਟੀ ਲੱਗੀ ਹੋਈ ਅੱਜ ਕੱਲ੍ਹ। ਤਾਂ ਦੇਖ ਲਓ ਸਾਰਾ ਮੈਂ ਕੱਲ੍ਹ ਸ਼ਾਮੀ ਕੀਤਾ ਅਤੇ ਇਹ ਹਲੇ ਤਾਰ ਵਾਰ ਇੱਥੇ ਹੀ ਪਈ ਹੈ ਸਾਰੀ। ਅਤੇ ਉਹ ਹੁਣ ਮੈਂ ਅੱਜ ਜਿਹੜਾ ਸੀ ਬਾਹਰ ਦਾ ਏਰੀਆ ਕਰਨਾ ਵੇ, ਅਤੇ ਮੈਂ ਇਸ ਤੋਂ ਜਲਦੀ ਜਲਦੀ ਕੱਪੜੇ ਵੀ ਧੋ ਕੇ ਫੋਲ ਦਿੱਤੇ। ਅਤੇ ਅਸੀਂ ਅੱਜ ਇਹ ਵਾਲਾ ਏਰੀਆ ਔਰ ਇੱਧਰ ਦਾ ਏਰੀਆ ਔਰ ਫਰੰਟ ਦੇ ਸਾਈਡ 'ਤੇ ਵੀ ਗ੍ਰਾਸ ਵਾਲਾ ਸਾਡਾ ਏਰੀਆ ਬਹੁਤ ਜ਼ਿਆਦਾ ਵੇ। ਪਰ ਇਹ ਵੀ ਹੁਣ ਕਰਨਾ ਤਾਂ ਹੈ ਨਾ। ਅਤੇ ਫਿਰ ਕਿਉਂਕਿ ਕੱਲ੍ਹ ਤੋਂ ਫਿਰ ਉਹ ਬਾਰਿਸ਼ਾਂ ਸ਼ੁਰੂ ਹੋ ਰਹੀਆਂ ਨੇ, ਉਹੀ ਸਿਸਟਮ ਆ ਰਿਹਾ ਵੇ ਦੁਬਾਰਾ ਬਾਰਿਸ਼ਾਂ ਵਾਲਾ। ਅਤੇ ਇਸ ਤੋਂ ਅੱਜ ਅਸੀਂ ਕਟਿੰਗ ਕਰਨੀ ਹੈ ਅਤੇ ਨਾਲ ਨਾਲ ਜਲਦੀ ਜਲਦੀ ਅਸੀਂ ਖਾਣ ਪਕਾਉਣ ਦਾ ਕੰਮ ਵੀ ਕਰਨਾ ਵੇ। ਅੱਜ ਪੱਕ ਰਿਹਾ ਮਟਰ ਗੋਸ਼ਤ। ਮਟਰ ਮੈਂ ਛਿੱਲੇ ਕੁਛ ਕੰਮ ਮੈਂ ਫਿਰ ਇਸ ਤਰ੍ਹਾਂ ਬੈਠ ਕੇ ਹੁਣੇ ਟੇਬਲ 'ਤੇ ਜਲਦੀ ਜਲਦੀ ਨਿਪਟਾਇਆ ਕਿ ਮੈਂ ਕਿਹਾ ਮੈਂ ਇੱਕ ਹਾਂਡੀ ਵੀ ਚੜ੍ਹਾ ਦੇਵਾਂ। ਲਸਣ ਪਿਆਜ਼ ਛਿੱਲ ਰਿਹਾ ਹਲੇ ਆ ਕੁਛ ਕੱਟਣ ਵਾਲਾ ਸੈਲਡ ਰਹਿੰਦਾ ਵੇ ਅਤੇ ਤਰਬੂਜ਼ ਮੈਂ ਕਿਹਾ ਬਾਅਦ 'ਚ ਕੱਟਣੀ ਆ, ਪਹਿਲੇ ਮੈਂ ਹਾਂਡੀ ਚੜ੍ਹਾ ਦੇਵਾਂ। ਹਾਂਡੀ ਵੱਲ ਅਸੀਂ ਆ ਗਏ ਹਾਂ ਅਤੇ ਮੈਂ ਅੱਗ ਬਾਲ ਲਈਏ। ਅਤੇ ਇਹ ਜੀ ਗੋਸ਼ਤ ਹੈ ਬੱਕਰੇ ਦਾ, ਸੋਹਣਾ ਸੋਹਣਾ ਗੋਸ਼ਤ, ਅੱਧਾ ਕਿਲੋ ਗੋਸ਼ਤ ਹੈ। ਅਤੇ ਲੋ ਵੀ ਕੇ ਬੇਗਮ ਦੇਖ ਲਵੋ ਅੱਧਾ ਕਿਲੋ ਗੋਸ਼ਤ ਦੇ ਵਿੱਚ ਮੈਂ 2 ਪਾਏ ਨੇ ਪਿਆਜ਼ ਅਤੇ 2 ਵੱਡੇ ਟਮਾਟਰ ਅਤੇ ਲਸਣ ਦੀ ਇੱਕ ਪੋਥੀ ਪੂਰੀ। ਇਹ ਜਾਏਗਾ ਇਹਦੇ ਅੰਦਰ, ਬਿਸਮਿਲ੍ਲਾ। ਇਹ ਸਾਰੀਆਂ ਚੀਜ਼ਾਂ ਦੇ ਅੰਦਰ ਚਲੀਆਂ ਜਾਣਗੀਆਂ। ਬਾਕੀ ਨਮਕ ਮਿਰਚ ਹਲਦੀ ਇਹ ਤੁਸੀਂ ਆਪਣੀ ਚੋਇਸ ਦੇ ਹਿਸਾਬ ਨਾਲ ਪਾਓਗੇ, ਜਿੰਨਾ ਵੀ ਤੁਸੀਂ ਖਾਂਦੇ ਹੋ ਹਸਬੇ ਜ਼ਾਇਕਾ ਜਿਹੜਾ ਹਰ ਕੋਈ ਆਪਣੇ ਹਿਸਾਬ ਦੇ ਨਾਲ ਪਾਏਗਾ। ਅਤੇ ਚਲੋ ਜੀ ਅਸੀਂ ਇਹਨੂੰ ਥੋੜ੍ਹਾ ਜਿਹਾ ਮਿਕਸ ਕਰਨੇ ਆ। ਇਹਨੂੰ ਮੈਂ ਅੱਛਾ ਮਿਕਸ ਕਰ ਲਿਆ ਵੇ। ਅਤੇ ਇਹ ਵੇ ਕਿ ਹੁਣ ਅਸੀਂ ਇਹਨੂੰ ਕੁੱਕਰ ਨੂੰ ਬੰਦ ਕਰ ਦੇਵਾਂਗੇ। ਨਮਕ ਮਿਰਚ ਹਲਦੀ ਬਹੁਤ ਸਾਦੀ ਹਾਂਡੀ, ਇਹਦੇ ਵਿੱਚ ਕੋਈ ਕਿਸੇ ਕਿਸਮ ਦਾ ਮਸਾਲਾ ਨਮਕ ਮਿਰਚ ਤੋਂ ਇਲਾਵਾ ਹਲਦੀ ਤੋਂ ਇਲਾਵਾ ਨਹੀਂ ਜਾਏਗਾ ਔਰ ਬਹੁਤ ਟੇਸਟੀ ਬਣਦਾ ਵੇ। ਸਾਦਾ ਜਿਹਾ ਪੰਜਾਬੀ ਹਾਂਡੀ ਜਿਹੜੀ ਹੁੰਦੀ ਹੈ, ਮਸਾਲੇ ਤੁਸੀਂ ਪਾਉਂਦੇ ਹੋ ਬਹੁਤ ਟੇਸਟ ਆਉਂਦਾ ਉਹਨਾਂ ਚੀਜ਼ਾਂ ਦਾ, ਬਹੁਤ ਉਹ ਫਲੇਵਰ ਅੱਛਾ ਹੁੰਦਾ ਵੇ। ਲੇਕਿਨ ਆਪਣੀ ਜਿਹੜੀ ਸਾਦੀ ਹਾਂਡੀ ਹੁੰਦੀ ਹੈ ਪੰਜਾਬੀ ਸਟਾਈਲ ਦੀ, ਉਹਦਾ ਕੋਈ ਜਵਾਬ ਨਹੀਂ ਹੈ। ਅਤੇ ਅਸੀਂ ਹੁਣ ਇਹਨੂੰ ਕੁੱਕਰ ਨੂੰ ਬੰਦ ਕਰ ਦਾਂਗੇ। ਪਾਣੀ ਮੈਂ ਬਿਲਕੁਲ ਨਹੀਂ ਪਾਵਾਂਗੀ, ਪਿਆਜ਼ ਟਮਾਟਰ ਆਪਣਾ ਪਾਣੀ ਛੱਡ ਦੇਣਗੇ। ਪਰ ਇਹ ਵੀ ਕਿ ਜ਼ਾਰੇ ਆਪਣੇ ਗੋਸ਼ਤ ਦੇ ਹਿਸਾਬ ਦੇ ਨਾਲ ਤੁਸੀਂ ਕਰਨਾ ਹੈ। ਅਗਰ ਕਿਸੇ ਦਾ ਗੋਸ਼ਤ ਦੇਰ ਨਾਲ ਗਲਦਾ ਹੋਵੇ ਅਤੇ ਉਹ ਫਿਰ ਆਪਣੇ ਪਾਣੀ ਵਿੱਚ ਐਡ ਕਰ ਲੈਣ। ਮੈਂ ਹੁਣ ਕੁੱਕਰ ਨੂੰ ਕਰ ਦਾਂਗੀ ਬੰਦ। ਕੁੱਕਰ ਨੂੰ ਅਸੀਂ ਬੰਦ ਕਰ ਦਿੱਤਾ ਵੇ। ਹੁਣ ਇਹ ਥੋੜ੍ਹਾ ਸ਼ੂ 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 ਕਰੇਗਾ, ਗਲੇਗਾ ਗੋਸ਼ਤ। ਅਤੇ ਅਸੀਂ ਫਿਰ ਇਹਨੂੰ ਭੁੰਨ ਕੇ ਅਤੇ ਭੁਨਾਈ ਦੇ ਵਿੱਚ ਅਸੀਂ ਪਾਵਾਂਗੇ 2 ਹਰੀਆਂ ਮਿਰਚਾਂ ਅਤੇ ਉਹਨੂੰ ਅੱਛਾ ਭੁੰਨਾਂਗੇ। ਭੁੰਨਦੇ ਵਕਤ ਗੋਸ਼ਤ ਨੂੰ ਹਰੀ ਮਿਰਚ ਪਾਓ, ਬਹੁਤ ਅੱਛਾ ਜ਼ਾਇਕਾ ਵੀ ਆਉਂਦਾ ਅਤੇ ਨਾਲ ਖੁਸ਼ਬੂ ਬੜੀ ਅੱਛੀ ਆਉਂਦੀ ਸਾਲਨ 'ਚ। ਆਪਣਾ ਆਪਣਾ ਜ਼ਾਰੇ ਤਰੀਕਾ ਵੀ ਹਰ ਇੱਕ ਦਾ ਹਾਂਡੀ ਪਕਾਉਣ ਦਾ, ਸਾਡੀਆਂ ਮਾਵਾਂ ਇਸ ਤਰ੍ਹਾਂ ਹੀ ਪਕਾਉਂਦੀਆਂ ਸਨ। ਅੱਜ ਅਦਰਕ ਨਹੀਂ ਹੈ, ਵਰਨਾ ਮੈਂ ਅਦਰਕ ਵੀ ਸ਼ਾਮਿਲ ਕਰਨੀ ਆ ਬੁਣਾਈ ਦੇ ਵਿੱਚ, ਬਾਰੀਕ ਕੱਟ ਕੇ ਜਾਂ ਕੁੱਟਿਆ ਹੋਇਆ ਅਦਰਕ, ਪੇਸਟ ਨਹੀਂ ਪਾਉਣਾ। ਪਰ ਅੱਜ ਮੇਰੇ ਕੋਲ ਹੈ ਨਹੀਂ ਹੈ, ਤਾਂ ਅੱਜ ਅਸੀਂ ਮਿਰਚਾਂ ਦੇ ਨਾਲ ਹੀ ਕੰਮ ਚਲਾਵਾਂਗੇ। ਹਾਂਡੀ ਚੜ੍ਹਾ ਦਿੱਤੀ ਹੈ ਅਤੇ ਕਾਫੀ ਹੱਦ ਤੱਕ ਕੰਮ ਨਿਪਟਾਏ ਨੇ। ਪਰ ਮੈਨੂੰ ਅੱਜ ਤਾਂ ਐਸਾ ਅਨੋਖਾ ਹਾਦਸਾ ਹੋਇਆ ਮੇਰੇ ਨਾਲ ਕਿ ਮੈਨੂੰ ਖੁਦ ਯਕੀਨ ਨਹੀਂ ਆ ਰਿਹਾ ਕਿ ਮੈਂ ਜਿਹੜਾ ਨਾ ਅੰਡੇ ਬੋਇਲ ਹੋਣ ਵਾਸਤੇ ਰੱਖੇ ਕਿ ਅੰਡੇ ਬੋਇਲ ਹੋ ਜਾਣ ਅਤੇ ਮੈਂ ਫਿਰ ਨਾਸ਼ਤਾ ਕਰਨੀ ਆ। ਉਸ ਤੋਂ ਬਾਅਦ ਜਿਹੜਾ ਨਾ ਮੈਂ ਇੱਕ ਚਾਹ ਦਾ ਕੱਪ ਬਣਾਇਆ। ਮੈਂ ਕਿਹਾ ਹਾਲੇ ਬੜਾ ਟਾਈਮ ਹੈ ਅੰਡਿਆਂ ਨੂੰ ਉਬਲਣ ਵਿੱਚ, ਮੈਂ ਤਾਂ ਚਾਹ ਦਾ ਕੱਪ ਬਣਾ ਕੇ ਪੀਵਾਂ। ਮੇਰੇ ਸਿਰ 'ਚ ਥੋੜ੍ਹਾ ਜਿਹਾ ਨਾ ਦਰਦ ਹੋ ਰਹੀ ਸੀ ਅਤੇ ਰਾਤੀ ਮੈਂ ਇਹ ਪੈਰਾਡਾਲ ਦੀਆਂ ਗੋਲੀਆਂ ਵੀ ਖਾਧੀਆਂ, ਅਜ਼ੀਮ ਗੋਲੀਆਂ ਪੈਰਾਡਾਲ ਦੀਆਂ, ਕਿਉਂਕਿ ਮੇਰੇ ਬਾਜ਼ੂ 'ਚ ਬੜਾ ਦਰਦ ਹੋ ਰਿਹਾ ਸੀ। ਅਤੇ ਮੈਂ ਫਿਰ ਚਾਹ ਬਣਾ ਕੇ ਪੀਤੀ ਔਰ ਉਸ ਤੋਂ ਬਾਅਦ ਮੈਨੂੰ ਯਾਦ ਹੀ ਨਹੀਂ ਰਿਹਾ ਕਿ ਮੈਂ ਅੰਡੇ ਆਪਣੇ ਬੋਇਲ ਹੋਣ ਵਾਸਤੇ ਰੱਖੇ ਸਨ। ਤੋਂ ਬਾਅਦ 'ਚ ਯਾਦ ਆਇਆ, ਬੰਦ ਹੋ ਗਿਆ ਅੰਡੇ ਬੋਇਲ ਕਰਨ ਵਾਲਾ।
ਤੇ ਮੈਂ ਹੁਣ ਜਦੋਂ ਪਿੱਛੇ ਗਈ ਆ ਤਾਂ ਦੇਖਿਆ ਓਏ ਹੋਏ ਹੋਏ, ਮੈਂ ਕਿਹਾ ਇਹ ਕਿਸ ਤਰ੍ਹਾਂ ਹੋਇਆ, ਬਗੈਰ ਅੰਡੇ ਦੇ ਤੇ ਮੇਰਾ ਨਾਸ਼ਤਾ ਹੁੰਦਾ ਹੀ ਨਹੀਂ ਹੈ। ਅੱਜ ਮੈਂ ਭੁੱਲ ਗਈ। ਤੇ ਚਲੋ ਜੀ ਅਸੀਂ ਹੁਣ ਨਾਲ ਨਾਲ ਚਾਹ ਫਿਰ ਇੱਕ ਦਫਾ ਬਣਾ ਲਈਏ ਕਿ ਥੋੜਾ ਜਿਹਾ ਅਸੀਂ ਕਾਫੀ, ਥੋੜਾ ਜਿਹਾ ਨਹੀਂ, ਮੈਂ ਕਾਫੀ ਥੱਕ ਗਈ ਹਾਂ। ਚਾਹ ਮੈਂ ਪੀ ਲਈ, ਮੈਂ ਕਿਹਾ ਮੈਂ ਪੀ ਲਵਾਂ, ਠੰਡੀ ਨਾ ਹੋ ਜਾਵੇ, ਛੇਤੀ ਚਾਹ ਪੀ ਲਵਾਂ, ਫਿਰ ਤੁਹਾਡੇ ਨਾਲ ਮੈਂ ਗੱਲ ਕਰਨੀ ਆ। ਤੇ ਲੋ ਜੀ ਅਸੀਂ ਕੱਟਣ ਲੱਗੇ ਹਾਂ ਤਰਬੂਜ਼। ਗਰਮੀ ਦੀ ਮੁਨਾਸਬਤ ਦੇ ਨਾਲ ਨਾ ਤਰਬੂਜ਼ ਬਹੁਤ ਅੱਛਾ ਵੇ, ਤੇ ਅਸੀਂ ਅੱਜ ਗਰਮੀ ਹੈ ਤੇ ਖਾਵਾਂਗੇ। ਪਾਕਿਸਤਾਨ 'ਚ ਜਦੋਂ ਹੁੰਦੇ ਸਾਂ ਉਦੋਂ ਤੇ ਇਹ ਗਰਮੀਆਂ ਦੀ ਹੀ ਸੁਗਾਤ ਹੁੰਦੀ ਸੀ ਕਿ ਠੰਡਾ ਠੰਡਾ ਤਰਬੂਜ਼ ਤੇ ਗਰਮੀਆਂ 'ਚ ਹੀ ਆਉਂਦਾ ਹੁੰਦਾ ਸੀ। ਪਰ ਇੱਥੇ ਐਸਾ ਵੀ ਕਿ ਹਰ ਮੁਲਕ ਤੋਂ ਮੁਖਤਲਿਫ ਚੀਜ਼ਾਂ ਹਰ ਸੀਜ਼ਨ ਵਿੱਚ ਹੀ ਮਿਲ ਜਾਂਦੀਆਂ ਨੇ। ਗਰਮੀ ਸਰਦੀ ਦੀ ਇੱਥੇ ਕੋਈ ਕੈਦ ਨਹੀਂ ਹੈ, ਜ਼ਿਆਦਾਤਰ ਚੀਜ਼ਾਂ ਮਿਲ ਹੀ ਜਾਂਦੀਆਂ ਨੇ। ਤੇ ਸ਼ਬੀਰ ਹੁਸੈਨ ਸਾਹਿਬ ਨੇ ਲਿਖਿਆ, ਕੱਲ ਮੈਂ ਤੁਹਾਡੇ ਕਮੈਂਟ ਨਹੀਂ ਪੜ੍ਹ ਸਕੀ ਸਾਂ, ਸ਼ਬੀਰ ਹੁਸੈਨ ਸਾਹਿਬ। ਔਰ ਦੂਸਰਾ ਤੁਹਾਡੇ ਸਾਰਿਆਂ ਦੇ, ਤੇ ਦੂਸਰਾ ਇੱਕ ਥੋੜ੍ਹੀ ਜਿਹੀ ਗੱਲ ਮੈਂ ਵਜ਼ਾਹਤ ਕਰਦਾ। ਜਦੋਂ ਮੈਂ ਗੱਲ ਆਪਣੀ ਸ਼ੁਰੂ ਕੀਤੀ ਸੀ ਨਾ, ਤੇ ਉਹ ਮੇਰੇ ਕੋਲ ਰਿਕਾਰਡ ਨਹੀਂ ਹੋ ਸਕਿਆ। ਮੈਂ ਬਾਹਰ ਧੁੱਪ ਸੀ, ਮੇਰੇ ਕੋਲ ਸਹੀ ਬਟਨ ਦਬਿਆ ਨਹੀਂ। ਤੇ ਉਹ ਜਿਹੜੀ ਮੈਂ ਗੱਲ ਆਪਣੀ ਸ਼ੁਰੂ ਕੀਤੀ ਸੀ ਕਿ ਮੇਰੇ ਨਾਨਾ ਨਾਨੀ ਪਾਕਿਸਤਾਨੀ ਹੀ ਸਨ, ਤੇ ਉਹ ਕੀ ਕਹਿੰਦੇ ਨੇ, ਫਿਰ ਉੱਥੇ ਉਹ ਚਲੇ ਗਏ ਔਰ ਉੱਥੇ ਪੁਲਿਸ ਵਿੱਚ, ਉੱਥੇ ਦੇ ਪੁਲਿਸ ਵਿੱਚ ਉਹਨਾਂ ਦਾ ਬੜਾ ਅੱਛਾ ਰੈਂਕ ਸੀ। ਇਹ ਮੈਂ ਸ਼ੁਰੂ 'ਚ ਥੋੜ੍ਹਾ ਜਿਹਾ ਦੱਸਿਆ ਸੀ, ਲੇਕਿਨ ਉਹ ਕੀ ਕਹਿੰਦੇ ਨੇ ਰਿਕਾਰਡ ਨਹੀਂ ਹੋ ਸਕਿਆ। ਫਿਰ ਮੇਰੇ ਕੋਲ ਇੰਨਾ ਟਾਈਮ ਨਹੀਂ ਸੀ ਕਿ ਮੈਂ ਦੁਬਾਰਾ ਕੁਛ ਜੋੜਦੀ, ਤੇ ਮੈਂ ਫਿਰ ਕਿਹਾ ਚਲੋ ਮੈਂ ਕੱਲ੍ਹ ਉਹਦੀ ਵਜ਼ਾਹਤ ਕਰ ਦੇਵਾਂਗੀ। ਤੁਸੀਂ ਸਮਝ ਤੇ ਗਏ ਹੋਗੇ ਵੈਸੇ ਮੇਰੀ ਗੱਲ ਤੋਂ ਕਿ ਬਈ ਉਹ ਕੀ ਕਹਾਣੀ ਸੀ, ਕਿ ਜਿਹੜੇ ਤੁਸੀਂ ਵੀ ਉਹਦੇ ਵਿੱਚ ਲਿਖਿਆ ਕਿ ਜਿਹੜੇ ਬਾਹਰ ਦੇ ਮੁਲਕਾਂ 'ਚ ਆ ਜਾਂਦੇ ਨੇ ਤੇ ਜਿਹੜੇ ਉੱਥੇ ਰਹਿੰਦੇ ਨੇ। ਹੁਣ ਜਿਵੇਂ ਤੁਸੀਂ ਦੇਖੋ ਇਹ ਰਾਫੇ ਸਾਡਾ ਹੁਣ ਇੱਥੇ ਰਹਿ ਰਿਹਾ ਹੈ, ਇੱਥੇ ਹੀ ਪੜ੍ਹ ਰਿਹਾ ਹੈ, ਇੱਥੇ ਹੀ ਉਹਨੇ ਆਪਣਾ ਬਚਪਨ ਗੁਜ਼ਾਰਿਆ, ਉਹ ਇੱਥੇ ਹੀ ਬੋਰਨ ਹੋਇਆ। ਤੇ ਉਹਨੂੰ ਕੀ ਪਤਾ ਚੱਲੇਗਾ ਕਿ ਉਹਦਾ ਤੇ ਮੁਲਕ ਇਹ ਹੀ ਹੈ ਨਾ, ਉਹਨੇ ਤੇ ਇੱਥੇ ਹੀ ਆਪਣਾ ਟਾਈਮ ਗੁਜ਼ਾਰਨਾ ਵੇ। ਰਾਫੇ ਜੈਸੇ ਹੋਰ ਬਹੁਤ ਸਾਰੇ ਬੱਚੇ ਕਿ ਜਿਹੜੇ ਨੂਰ ਫਾਤਮਾ ਰਾਫੇ, ਉਹਨਾਂ ਨੇ ਇੱਥੇ ਹੀ ਤਾਲੀਮ ਹਾਸਿਲ ਕਰਨੀ ਹੈ, ਇੱਥੇ ਹੀ ਰਹਿਣਾ ਵੇ। ਇਹਨਾਂ ਦਾ ਮੁਲਕ ਤੇ ਇਹ ਹੀ ਹੈ ਨਾ। ਅਸੀਂ ਭਾਵੇਂ ਜੋ ਮਰਜ਼ੀ ਕਰੀਏ, ਉਹਨਾਂ ਨੂੰ ਆਪਣੇ ਮੁਲਕ ਨਾਲ ਮੁਹੱਬਤ ਤੇ ਹੋਣੀ ਹੈ। ਤੇ ਬਈ ਇਹ ਤੇ ਹਕੀਕਤ ਹੈ ਜ਼ਿੰਦਗੀ ਦੀਆਂ। ਕੁਛ ਹਕੀਕਤਾਂ ਬੜੀਆਂ ਭਾਵੇਂ ਤਲਖ ਹੁੰਦੀਆਂ ਨੇ, ਪਰ ਹੁੰਦੀਆਂ ਉਹ ਹਕੀਕਤਾਂ ਹੀ ਨੇ। ਤੇ ਸ਼ਬੀਰ ਹੁਸੈਨ ਸਾਹਿਬ, ਤੁਸੀਂ ਮੈਨੂੰ ਬੜਾ ਅੱਛਾ ਤੁਸੀਂ ਇੱਕ ਜੁਮਲਾ ਲਿਖਿਆ। ਪਹਿਲੇ ਤਾਂ ਤੁਸੀਂ ਉਜ਼ਮਾ ਲਈ ਲਿਖਿਆ ਕਿ ਅੱਲਾਹ ਪਾਕ ਸਾਰੇ ਬਿਮਾਰਾਂ ਨੂੰ ਸ਼ਫਾ ਦੇਵੇ, ਤੇ ਫਿਰ ਉਹਨਾਂ ਨੇ ਕਿਹਾ ਮੈਂ ਤੇ ਤੁਹਾਨੂੰ ਮਸ਼ਵਰਾ ਦਿੱਤਾ ਸੀ ਕਿ ਬਈ ਤੇ ਤਵਾਲਤ ਜ਼ਿਆਦਾ ਵੇ, ਸ਼ਾਇਦ ਇਸ ਵਜ੍ਹਾ ਨਾਲ ਤੁਹਾਡੇ ਵਿਊਜ਼ ਘੱਟ ਗਏ ਨੇ, ਤੇ ਥੋੜਾ ਮਸ਼ਵਰੇ ਦੇ ਤੌਰ ਤੇ ਮੈਂ ਤੁਹਾਨੂੰ ਦਿੱਤਾ ਸੀ ਕਿ ਤੁਸੀਂ ਉਹ 20 ਮਿੰਟ ਦੇ 3 ਵਲਾਗ ਬਣਾ ਲਿਆ ਕਰੋ, ਤੇ ਇਸ ਤਰ੍ਹਾਂ ਫਿਰ ਐਵੇਂ ਕਿ ਤੁਹਾਡਾ ਮਤਲਬ ਚੈਨਲ ਸ਼ਾਇਦ ਗਰੋ ਕਰੇ ਔਰ ਅੱਛਾ ਹੋ ਜਾਵੇ। ਤੇ ਮੈਂ ਤੁਹਾਨੂੰ ਵਰਨਾ ਤੇ ਉਹਨੇ ਕਿਹਾ ਵੀ ਤੁਸੀਂ ਤਾਂ ਸਾਡੇ ਘਰ ਦੇ ਜੀ ਹੋ, ਤੇ ਅਸੀਂ ਤੁਹਾਡੀ ਗੱਲ ਨਹੀਂ ਸੁਣਨੀ ਤੇ ਫਿਰ ਕਿਹਨੇ ਸੁਣਨੀ ਹੈ। ਯਕੀਨ ਮੰਨੋ ਸ਼ਬੀਰ ਹੁਸੈਨ ਸਾਹਿਬ, ਮੈਨੂੰ ਇੰਨਾ ਅੱਛਾ ਲੱਗਿਆ ਤੁਹਾਡਾ ਜੁਮਲਾ, ਇੰਨਾ ਅੱਛਾ ਲੱਗਿਆ ਕਿ ਤੁਸੀਂ ਕਿਹਾ ਕਿ ਤੁਸੀਂ ਸਾਡੇ ਘਰ ਦੇ ਜੀ ਹੋ। ਅਸੀਂ ਤਾਂ ਵੀ ਤੁਹਾਡੀ ਘੰਟਾ ਵੀ ਗੱਲ ਸੁਣ ਲਾਂਗੇ, ਬਰਦਾਸ਼ਤ ਕਰ ਲਾਂਗੇ। ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤਾਂ ਦਾ ਕਿ ਤੁਸੀਂ ਇੰਨੀ ਮੁਹੱਬਤ ਨਾਲ ਲਿਖਿਆ ਨਾ ਕਿ ਤੁਸੀਂ ਘਰ ਦੇ ਜੀ ਹੋ। ਇਸੇ ਤਰ੍ਹਾਂ ਸੌਲਤ ਹੁਸੈਨ ਨੇ ਵੀ ਇੱਕ ਦਿਨ ਕਿਹਾ ਕਿ ਬਈ ਬਾਜੀ ਬੜੇ ਲੰਬੇ ਲੰਬੇ ਵਲੌਗ ਬਣਾਉਣ ਲੱਗ ਗਏ ਨੇ, ਤੇ ਬਾਜੀ ਨੂੰ ਕੀ ਹੋ ਗਿਆ, ਉਹ ਮੈਂ ਕੀ ਕਰਾਂ, ਮੈਂ ਜੋਸ਼ ਜਜ਼ਬਾਤ ਵਿੱਚ ਉਹ ਕਹਿੰਦੇ ਜਦੋਂ ਬੋਲਣ ਲੱਗਦੀ ਆ ਮੈਨੂੰ ਅਹਿਸਾਸ ਨਹੀਂ ਹੁੰਦਾ ਟਾਈਮ ਦਾ, ਉਹ ਖਾਸਾ ਲੰਬਾ ਵਲੌਗ ਹੋ ਜਾਂਦਾ ਵੇ। ਤੇ ਚਲੋ ਆਇੰਦਾ ਮੈਂ ਇਸ ਤਰ੍ਹਾਂ ਕਰਾਂਗੀ ਕਿ ਅੱਗੇ ਮੇਰਾ ਬਹੁਤ ਜ਼ਿਆਦਾ ਕਦੀ ਲੰਬਾ ਤਵਾਲਤ ਪਕੜੇਗਾ ਕੋਈ ਕਿੱਸਾ ਜਾਂ ਕੁਛ, ਉਹ ਕਿਸੇ ਨੂੰ ਵਿੱਚ ਛੱਡਣਾ ਉਹ ਕਿਸੇ ਦੀ ਤੋਹੀਨ ਹੋ ਜਾਂਦੀ ਹੈ ਬਈ, ਜੇ ਤੁਸੀਂ ਕਿਸੇ ਨੂੰ ਵਿੱਚ ਹੀ ਛੱਡ ਦੇਵੋ। ਅਗਰ ਮੇਰਾ ਬਹੁਤ ਜ਼ਿਆਦਾ ਕੋਈ ਹੋਇਆ ਕਰੇਗਾ ਨਾ ਇਸ ਤਰ੍ਹਾਂ, ਤੇ ਮੈਂ ਫਿਰ 2 ਹਿੱਸਿਆਂ 'ਚ ਉਹ ਵਲੌਗ ਪਾ ਦਿਆ ਕਰਾਂਗੀ। ਤੇ ਅਸੀਂ ਕਿਉਂ ਨਹੀਂ ਤੁਹਾਡੇ ਮਸ਼ਵਰਿਆਂ 'ਤੇ ਅਮਲ ਕਰਾਂਗੇ, ਕਿਉਂ ਨਹੀਂ ਕਰਾਂਗੇ। ਤੁਸੀਂ ਜਦੋਂ ਮੈਨੂੰ ਦੇਖਦੇ ਹੋ, ਟਾਈਮ ਦਿੰਦੇ ਹੋ, ਤਾਂ ਤੁਹਾਡੇ ਮਸ਼ਵਰੇ ਵੀ ਜਿਹੜਾ ਮੇਰੇ ਵਾਸਤੇ ਬੜੀ ਅਹਿਮੀਅਤ ਰੱਖਦੇ ਨੇ। ਕਿ ਜ਼ਾਹਿਰ ਮੈਂ ਕੋਈ ਐਸਾ ਤਾਂ ਨਹੀਂ ਕਿ ਮੈਂ ਸਿੱਖਿਆ ਵੀ ਨਹੀਂ ਹੈ ਜਾਂ ਮੇਰੀ ਕੋਈ ਫੀਲਡ ਵੀ ਨਹੀਂ ਸੀ ਹੈ, ਬਸ ਮੈਨੂੰ ਇੱਕ ਬਣਾ ਕੇ ਚੈਨਲ ਮੱਥੇ ਮਾਰ ਦਿੱਤਾ ਤੇ ਮੈਂ ਐਵੇਂ ਲੱਗੀ ਹੋਈ ਹਾਂ। ਉਹ ਕਹਿੰਦੇ ਸਮੁੰਦਰ ਵਿੱਚ ਉਤਾਰ ਦੇਵੋ ਕਿਸੇ ਨੂੰ, ਐਸੇ ਬੰਦੇ ਨੂੰ ਕਿ ਜਿਹਨੂੰ ਤੈਰਨਾ ਨਹੀਂ ਆਉਂਦਾ, ਤੇ ਉਹ ਮੈਨੂੰ YouTube ਸਮੁੰਦਰ ਵਿੱਚ ਉਤਾਰ ਦਿੱਤਾ ਗਿਆ ਵੇ। ਤੈਨੂੰ ਤੈਰਨਾ ਤਾਂ ਨਹੀਂ ਆਉਂਦਾ, ਆਪਣੀ ਤੋਂ ਕਰੀ ਜਾ ਜੋ ਹੁਣ ਕਰਨਾ ਵੇ ਆਪਣੇ ਬਚਾਓ ਵਾਸਤੇ, ਬਸ ਬਈ ਉਸ ਤੋਂ ਜ਼ਿਆਦਾ ਹੋਰ ਕੋਈ ਨਹੀਂ ਹੈ। ਤੇ ਤੁਸੀਂ ਸਾਰੇ ਮੇਰੀ ਹੈਲਪ ਲਈ ਆ ਜਾਂਦੇ ਹੋ ਕਿ ਭਈ ਇਹ ਡੁੱਬਦੀ ਪਈ ਹੈ, ਤੇ ਚਲੋ ਵੀ ਇਹਨੂੰ ਥੋੜ੍ਹਾ ਜਿਹਾ ਹੈਲਪ ਕਰ ਦਈਏ। ਤੇ ਇਸ ਤਰ੍ਹਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ। ਤੇ ਇਸ਼ਫਾਕ ਨੇ ਵੀ ਕਿਹਾ ਕਿ ਤੁਸੀਂ ਜਿਹੜਾ ਨਾ ਕੁਛ ਖਾਣ ਪਕਾਉਣ ਦਾ ਸਿਲਸਿਲਾ ਜਿਹੜਾ ਨਾ ਵਿੱਚ ਕੱਟ ਕਰ ਦੇਵੋ, ਵੀ ਸਾਨੂੰ ਕਿਸੇ ਸੁਣਾਇਆ ਕਰੋ, ਉਹ ਗੱਲਾਂ ਚੰਗੀਆਂ ਲੱਗਦੀਆਂ ਨੇ। ਤੇ ਖਾਣ ਪਕਾਉਣ ਦੇ ਤਾਂ ਬਥੇਰੇ ਚੈਨਲ ਹੈਗੇ ਨੇ, ਅਸੀਂ ਉਹ ਦੇਖਦੇ ਹੀ ਰਹਿੰਦੇ ਹਾਂ
ਕਲਿੱਕ ਕਰੋ ਤੇ ਬਹੁਤ ਸਾਰੀ ਮਿਲ ਜਾਂਦੀਆਂ ਨੇ। ਤੇ ਕੀ ਕਹਿੰਦੇ ਨੇ ਤੁਸੀਂ ਸਾਡੇ ਨਾਲ ਗੱਲਾਂ ਕਰਿਆ ਕਰੋ। ਤੇ ਨਾਹੀਦ ਨੇ ਕਿਹਾ ਕਿ ਬਾਜੀ ਕੁਛ ਥੋੜ੍ਹਾ ਜਿਹਾ ਦਿਖਾ ਦਿਆ ਕਰੋ ਖਾਣ ਪਕਾਉਣ ਦਾ ਵੀ, ਤੇ ਕੁਛ ਥੋੜ੍ਹਾ ਜਿਹਾ ਗੱਲਾਂ ਕਰ ਲਿਆ ਕਰੋ, ਮਿਕਸ ਕਰ ਲਿਆ ਕਰੋ। ਚਲੋ ਜੀ ਠੀਕ ਹੈ, ਤੁਹਾਡੇ ਅਸੀਂ ਮਸ਼ਵਰਿਆਂ 'ਤੇ ਅਮਲ ਕਰਾਂਗੇ। ਆਇੰਦਾ ਸਖਤੀ ਦੇ ਨਾਲ ਅਸੀਂ ਇਸ ਪਾਸੇ ਆਵਾਂਗੇ ਕਿ ਬਈ ਅਸੀਂ ਹੁਣ ਟਾਈਮ ਵੀ ਬਚਾਈਏ ਤੇ ਬਹੁਤ ਲੰਬਾ ਵਲੌਗ ਨਾ ਹੋ ਜਾਵੇ, ਤਾਂ ਕਿ ਤੁਸੀਂ ਜਦੋਂ ਦੇਖਦੇ ਹੋ ਨਾ ਤੁਹਾਡੇ ਵਾਸਤੇ ਬੜਾ ਮੁਸ਼ਕਿਲ ਹੋ ਜਾਂਦਾ ਵੇ ਫਿਰ, ਕਿਉਂਕਿ ਟਾਈਮ ਵਾਕਈ ਅੱਜ ਕੱਲ੍ਹ ਹਰ ਇੱਕ ਵਾਸਤੇ ਟਾਈਮ ਬਹੁਤ ਅਹਿਮੀਅਤ ਰੱਖਦਾ ਵੇ। ਤੇ ਚਲੋ ਜੀ ਅਸੀਂ ਕੀ ਕਹਿੰਦੇ ਨੇ ਕਟਿੰਗ ਹੋ ਗਈ ਹੈ ਸਾਡੀ ਸੋਹਣੇ ਸੋਹਣੇ ਤਰਬੂਜ਼ ਦੀ। ਬੜਾ ਮਿੱਠਾ ਪਿਆ ਲੱਗਦਾ ਵੇ ਕਿਉਂਕਿ ਇਹਦਾ ਕਲਰ ਦੱਸ ਰਿਹਾ ਵੇ ਕਿ ਬੜਾ ਮਿੱਠਾ। ਤੇ ਹੁਣ ਅਸੀਂ ਚੱਕ ਕੇ ਦੇਖਦੇ ਹਾਂ ਥੋੜ੍ਹਾ ਜਿਹਾ ਇਹਨੂੰ ਵੀ ਹੋਏ। ਇਹ ਜਿਹੜਾ ਕਟਿੰਗ ਕਰੋ ਨਾ ਇਹ ਵੀ ਬੜਾ ਖਲਾਰਾ ਪੈ ਜਾਂਦਾ ਵੇ। ਚਲੋ ਵੀ ਚੱਕ ਕੇ ਦੇਖਦੇ ਹਾਂ। ਜ਼ਬਰਦਸਤ ਬਣਿਆ ਬਈ, ਜ਼ਬਰਦਸਤ ਬਣਿਆ ਨਹੀਂ, ਜ਼ਬਰਦਸਤ ਨਿਕਲਿਆ ਵੇ। ਤੇ ਬਾਕੀ ਮੈਂ ਤੁਹਾਡੇ ਕਮੈਂਟ ਹੁਣੇ ਜ਼ਰਾ ਬੈਠ ਕੇ ਪੜ੍ਹਨੀ ਆ। ਮੈਨੂੰ ਬੜਾ ਚੰਗਾ ਲੱਗਦਾ ਕਿ ਤੁਸੀਂ ਆਉਂਦੇ ਹੋ। ਤੁਸੀਂ ਮੇਰੀ ਮਾਂ ਦੀ ਯਾਦਾਂ ਦੇ ਹਵਾਲੇ ਦੇ ਨਾਲ ਵੀ ਤੁਹਾਨੂੰ ਬੜਾ ਚੰਗਾ ਲੱਗਿਆ ਉਹ ਸਾਰੀਆਂ ਜਿਹੜੀਆਂ ਗੱਲਾਂ, ਤੇ ਵਤਨਾਂ ਦੀ ਜਿਹੜੀ ਹੈ ਨਾ ਯਾਦ ਉਹ ਵੀ ਸਾਰਿਆਂ ਦੇ ਦਿਲਾਂ ਵਿੱਚ ਆਉਂਦੀ ਹੈ। ਸਾਰੇ ਮੈਂ ਤੁਹਾਡੇ ਕਮੈਂਟ ਬੈਠ ਕੇ ਪੜ੍ਹਾਂਗੀ ਤਾਂ ਕਿ ਮੈਨੂੰ ਅੱਛਾ ਸਹੀ ਮੈਂ ਵੀ ਲੁਤਫ ਉਠਾਵਾਂ ਤੁਹਾਡੀਆਂ ਯਾਦਾਂ ਤੋਂ, ਕਿ ਮੈਨੂੰ ਵੀ ਫੀਲਿੰਗਸ ਉਹ ਜਿਹੜੀ ਮੈਨੂੰ ਆਉਂਦੀਆਂ ਨੇ ਉਹੀ ਤੁਹਾਨੂੰ ਆਉਂਦੀਆਂ ਨੇ। ਤੇ ਉਹ ਅਸੀਂ ਫਿਰ ਉਸ 'ਤੇ ਬੈਠ ਕੇ ਗੱਲ ਕਰਨੇ ਆ। ਤੇ ਥੋੜ੍ਹਾ ਅਸੀਂ ਆਂਡਿਆਂ ਦੇ ਹਿਸਾਬ ਨਾਲ ਗੱਲ ਕਰ ਲਈਏ ਕਿ ਮੈਂ ਅੰਡਿਆਂ 'ਚੋਂ ਬਲੇ ਖਾਧੇ ਨਾ, ਤੇ ਮੈਂ ਭੁੱਲ ਗਈ। ਉਸ ਜ਼ਮਾਨੇ ਵਿੱਚ ਨਾਯਾਬ ਜ਼ਮਾਨੇ 'ਚ ਥੋੜ੍ਹਾ ਜਿਹਾ ਅਸੀਂ ਚਲੇ ਜਾਂਦੇ ਹਾਂ ਕਿ ਉਦੋਂ ਅੰਡੇ ਜਿਹੜੇ ਹੁੰਦੇ ਨਾ ਨਾਸ਼ਤੇ 'ਚ ਖਾਂਦੇ ਹੀ ਖਾਂਦੇ ਸਨ। ਲੇਕਿਨ ਜਦੋਂ ਕੋਈ ਸਫ਼ਰ 'ਤੇ ਜਾਣਾ ਹੁੰਦਾ ਸੀ ਨਾ ਉਦੋਂ ਵੀ ਅੰਡੇ ਜਿਹੜੇ ਨੇ ਲਾਜ਼ਮੀ ਆਈਟਮ ਹੁੰਦਾ ਸੀ ਕਿ ਬਈ ਅੰਡੇ ਉਬਾਲ ਲਵੋ, ਸਫ਼ਰ 'ਤੇ ਜਾਣਾ ਵੀ। ਉਸ ਜ਼ਮਾਨੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਸੀ ਕਿ ਬਹੁਤ ਜ਼ਿਆਦਾ ਚੀਜ਼ਾਂ ਰਸਤੇ 'ਚ ਤੁਹਾਨੂੰ ਮਿਲ ਜਾਣ। ਉਹ ਮੈਂ ਜੋ ਪਹਿਲੇ ਇੱਕ ਦਿਨ ਦੱਸਿਆ ਸੀ ਕਿ ਰੋਟੀ ਪਕੌੜਾ ਖਾ ਲਓ, ਤੇ ਜਾਂ ਫਿਰ ਕੀ ਕਹਿੰਦੇ ਨੇ ਅੰਡੇ ਲੋਕ ਉਬਾਲ ਕੇ ਲੈ ਜਾਂਦੇ ਸਨ ਘਰੋਂ, ਤੇ ਨਾਲ ਪੁੜੀ ਦੇ ਵਿੱਚ ਅਖਬਾਰ ਦੇ ਵਿੱਚ ਨਾ ਨਮਕ ਰੱਖ ਲੈਣਾ ਲਪੇਟ ਕੇ, ਤੇ ਨਾਲ ਅੰਡੇ ਉਬਾਲ ਲੈਣੇ, ਨਾਲ ਕੋਈ 2-4 ਪਰੌਂਠੇ ਸ਼ਰੋਟੇ ਪਕਾ ਲੈਣੇ ਕਿ ਰਸਤੇ 'ਚ ਬੱਚਿਆਂ ਨੂੰ ਭੁੱਖ ਲੱਗੇਗੀ। ਕਦੀ ਆਮਲੇਟ ਵੀ ਬਣ ਜਾਂਦਾ ਸੀ, ਲੇਕਿਨ ਬੋਇਲ ਅੰਡਾ ਬਹੁਤ ਜ਼ਿਆਦਾ ਮਤਲਬ ਇਸ ਤਰ੍ਹਾਂ ਰੱਖਿਆ ਜਾਂਦਾ ਸੀ ਸਾਡੇ। ਸਪੈਸ਼ਲੀ ਅਸੀਂ ਜਦੋਂ ਸਫ਼ਰ ਕਰਨੇ ਸਾਂ, ਮੇਰੀ ਖਾਲਾ ਇੱਕ ਅੱਲਾ ਜੰਨਤ ਨਸੀਬ ਕਰੇ ਅੰਮੀ ਤੋਂ ਛੋਟੇ ਜਿਹੜੇ ਸਨ ਉਹ ਟੰਡੋ ਜਾਮ ਰਹਿੰਦੇ ਹੁੰਦੇ ਸਨ। ਉਹ ਜਦੋਂ ਵੀ ਅਸੀਂ ਜਾਣਾ ਜਾਂ ਬਸ ਬਈ ਉਹਨਾਂ ਨੂੰ ਸਭ ਤੋਂ ਪਹਿਲੇ ਅੰਡਿਆਂ ਦੀ ਫਿਕਰ ਹੁੰਦੀ ਸੀ ਕਿ ਅੰਡੇ ਉਬਾਲ ਲਵੋ, ਅਸੀਂ ਅੰਡੇ ਖਾਣੇ ਨੇ। ਤੇ ਰਸਤੇ ਵਿੱਚ ਅੰਡੇ ਉਹ 2 ਘੰਟੇ ਦੇ ਸਫ਼ਰ ਵਿੱਚ ਵੀ ਨਾ ਖਾਲਾ ਥਰਮਾਸ ਵਿੱਚ ਚਾਹ ਬਣਾ ਕੇ ਰੱਖਦੇ ਹੁੰਦੇ ਸਨ, ਤੇ ਨਾਲ ਅੰਡੇ ਉਬਾਲ ਕੇ ਰੱਖਣੇ ਪੈਣਾ। ਰਸਤੇ 'ਚ ਭੁੱਖ ਲੱਗ ਜਾਏਗੀ ਤੇ ਫਿਰ ਕੀ ਕਰਾਂਗੇ, ਕਿਉਂਕਿ ਇਸ ਤਰ੍ਹਾਂ ਉਸ ਜ਼ਮਾਨੇ ਵਿੱਚ ਚੀਜ਼ਾਂ ਮਿਲਦੀਆਂ ਨਹੀਂ ਹੁੰਦੀਆਂ ਸਨ। ਹੁਣ ਤੇ ਨਾ ਕੋਈ ਉਹ ਟਿਫਨ ਰਹੇ ਨੇ, ਨਾ ਉਹ ਚੀਜ਼ਾਂ ਰਹੀਆਂ ਨੇ, ਨਾ ਕੁਛ ਹੋ ਰਿਹਾ ਵੇ ਕਿ ਬਈ ਬਹੁਤ ਜ਼ਿਆਦਾ ਚੀਜ਼ਾਂ। ਪਹਿਲੇ ਤਾਂ ਟਿਫਨ ਲਾਜ਼ਮੀ ਆਈਟਮ ਹੁੰਦਾ ਸੀ। ਤੁਸੀਂ ਕਿਤੇ ਸਫ਼ਰ ਕਰਨ ਜਾਂਦੇ ਸੋ ਲਾਜ਼ਮੀ ਆਈਟਮ ਹੁੰਦਾ ਸੀ ਟਿਫਨ ਜਿਹੜਾ ਹੁੰਦਾ ਸੀ, ਕਿਉਂਕਿ ਫਿਰ ਉਹਦੇ ਵਿੱਚ ਫਿਰ ਤੁਸੀਂ ਖਾਣਾ ਲੈ ਕੇ ਜਾਂਦੇ ਸੋ ਕਿਤੇ ਸਫ਼ਰ 'ਤੇ। ਮਰਦ ਹਜ਼ਰਾਤ ਜਿਹੜੇ ਜਾਂਦੇ ਸਨ ਟਿਫਨ ਲੈ ਕੇ, ਉਹ ਕੀ ਕਹਿੰਦੇ ਨੇ ਸਾਈਕਲ 'ਤੇ ਟੰਗਿਆ ਹੁੰਦਾ ਸੀ। ਲੋਕ ਕੋਈ ਆਪਣੇ ਜੌਬ 'ਤੇ, ਕੋਈ ਪੈਦਲ ਜਾ ਰਿਹਾ, ਪਰ ਦੋ ਵਾਲਾ ਵੀ ਆਉਂਦਾ ਸੀ, 3 ਪੈਕਟ ਵਾਲਾ ਵੀ ਆਉਂਦਾ ਸੀ, ਬੜੇ ਸਾਈਜ਼ ਦੇ ਵੀ ਆਉਂਦੇ ਸਨ ਤੇ ਛੋਟੇ ਸਾਈਜ਼ ਦੇ ਵੀ ਆਉਂਦੇ ਸਨ। ਬਹੁਤ ਕਿਸਮ ਦੇ ਟਿਫਨ ਆਉਂਦੇ ਸਨ। ਤੇ ਉਹ ਫਿਰ ਕੀ ਕਹਿੰਦੇ ਨੇ ਮਰਦ ਖਾਸ ਕਰ ਜਿਹੜੇ ਮਰਦ ਜਾਂਦੇ ਸਨ ਜੌਬ 'ਤੇ, ਉਹ ਫਿਰ ਘਰੋਂ ਹੀ ਰੋਟੀ ਲੈ ਕੇ ਜਾਂਦੇ ਸਨ ਕਿ ਆਪਣੀ ਔਰਤਾਂ ਨੇ ਰੋਟੀ ਚੋਪੜ ਕੇ ਕੋਈ ਜੋ ਸੁੱਕਾ ਸਾਲਣ ਹੋਣਾ ਜਾਂ ਕੁਛ ਅਚਾਰ ਰੱਖ ਦੇਣਾ, ਕਿਸੇ ਨੇ ਅੰਡਾ ਰੱਖ ਲੈਣਾ। ਇਸ ਤਰ੍ਹਾਂ ਫਿਰ ਉਹ ਖਾਣਾ ਲੈ ਕੇ ਜਾਂਦੇ ਸਨ। ਸਫ਼ਰ 'ਚ ਵੀ ਜਿਹੜੇ ਲੋਕ ਜਾਂਦੇ ਸਨ ਟਿਫਨ ਇੱਕ ਲਾਜ਼ਮੀ ਆਈਟਮ ਹੁੰਦਾ ਸੀ ਕਿ ਉਹਦੇ ਵਿੱਚ ਫਿਰ ਖਾਣਾ ਰੱਖ ਕੇ ਤੇ ਚਲੋ ਜੀ ਰੋਟੀਆਂ ਛੋਟੀਆਂ ਪਰਾਠੇ ਕੋਈ ਸਾਲਣ ਕੋਈ ਜੋ ਉਹ ਫਿਰ ਸਫ਼ਰ ਵਿੱਚ ਲੋਕ ਜਾਂਦੇ ਸਨ। ਟਿਫਨ ਲਾਜ਼ਮੀ ਆਈਟਮ ਹੁੰਦਾ ਸੀ। ਤੇ ਹੁਣ ਤੇ ਜਗ੍ਹਾ ਜਗ੍ਹਾ ਤੁਹਾਨੂੰ ਦੇਖੋ ਦਸਤਿਆਬ ਹੈ ਹਰ ਇੱਕ ਚੀਜ਼। ਟ੍ਰੇਨਾਂ ਵਿੱਚ ਜਾਓ ਅੱਛਾ ਖਾਣਾ ਮਿਲ ਜਾਂਦਾ ਵੇ, ਪੱਕਿਆ ਪਕਾਇਆ। ਚਲੋ ਕਿਸੇ ਸਟੇਸ਼ਨ 'ਤੇ ਰੁਕ ਜਾਂਦੇ ਉਹ ਵਿੱਚ ਬੜੀਆਂ ਅੱਛੀਆਂ ਚੀਜ਼ਾਂ। ਹੁਣ ਉਹ ਮਸਲੇ ਨਹੀਂ ਰਹੇ ਕਿ ਖਾਣ ਬਣਾ। ਪਹਿਲੇ ਜ਼ਮਾਨੇ 'ਚ ਜਦੋਂ ਲੋਕ ਸਫ਼ਰ ਕਰਦੇ ਸਨ ਨਾ ਤੇ ਉਦੋਂ ਵੀ ਇਹੀ ਹੁੰਦਾ ਸੀ ਕਿ ਜਿਹੜਾ ਕੀ ਕਹਿੰਦੇ ਨੇ ਐਸੀ ਕਰਨਾ ਵੇ ਸਫ਼ਰ, ਤੇ ਭੁੱਖ ਲੱਗ ਜਾਣੀ ਹੈ ਤੇ ਉਹਦਾ ਅਹਿਤਮਾਮ ਘਰੋਂ ਹੀ ਕਰਕੇ ਨਿਕਲਿਆ ਜਾਂਦਾ ਸੀ।
ਇਸ ਤਰ੍ਹਾਂ ਨਹੀਂ ਹੁੰਦਾ ਸੀ ਕਿ ਤੁਸੀਂ ਬਸ ਉੱਠ ਕੇ ਟੁਰ ਪਵੋ, ਨਾਲ ਬੱਚੇ ਹੁੰਦੇ ਸਨ, ਨਾਲ ਆਪ ਵੀ ਕੋਈ ਹੁੰਦਾ ਸੀ। ਹਰ ਜੀਅ ਫਿਰ ਜਦੋਂ ਭੁੱਖ ਲੱਗਦੀ ਸੀ, ਟ੍ਰੇਨ ਦਾ ਜੋ ਮੰਜ਼ਰ ਬੜਾ ਪਿਆਰਾ ਹੁੰਦਾ ਸੀ ਕਿ ਜਦੋਂ ਹਰ ਕਿਸੇ ਨੇ ਆਪਣਾ ਆਪਣਾ ਪਟਾਰੀ ਖੋਲ੍ਹਣੀ, ਆਪਣੀ ਆਪਣੀ ਚੀਜ਼ਾਂ ਕੱਢਣੀਆਂ ਔਰ ਖਾਣਾ ਸ਼ੁਰੂ ਕਰ ਦੇਣਾ। ਔਰ ਸਭ ਤੋਂ ਅੱਛੀ ਆਈਟਮ ਇਹ ਹੁੰਦਾ ਸੀ ਕਿ ਫਿਰ ਉਹਨਾਂ ਨੂੰ ਆਫਰ ਕੀਤੀ ਜਾਂਦੀ ਸੀ ਨਾਲ ਬੈਠਣ ਵਾਲਿਆਂ ਨੂੰ ਕਿ ਬਈ ਤੁਸੀਂ ਵੀ ਆ ਜਾਓ, ਸਾਡੇ ਨਾਲ ਖਾਓ, ਸਾਡੇ ਖਾਣੇ 'ਚ ਸ਼ਰੀਕ ਹੋਵੋ। ਕੋਈ ਅਗਰ ਮੁਸਾਫਿਰ ਇਸ ਤਰ੍ਹਾਂ ਹੁੰਦਾ ਸੀ ਕਿ ਬੈਠਾ ਹੋਵੇ ਨਾਲ, ਇੰਨਾ ਟ੍ਰੇਨ 'ਚ ਵੀ ਖਿਆਲ ਰੱਖਿਆ ਜਾਂਦਾ ਸੀ ਕਿ ਉਹਦੇ ਕੋਲ ਖਾਣਾ ਨਹੀਂ ਹੈ ਜਾਂ ਖਾਣਾ ਉਹਦੇ ਕੋਲ ਹੈਗਾ ਵੀ ਹੈ, ਤੁਸੀਂ ਖਾਣਾ ਖਾਣ ਲੱਗੇ ਹੋ, ਉਹਨੂੰ ਨਾਲ ਜ਼ਰੂਰ ਸ਼ਾਮਿਲ ਕੀਤਾ ਜਾਂਦਾ ਸੀ। ਸਾਡੇ ਅੱਬੂ ਨੇ ਜ਼ੋਰ ਦੇ ਕੇ ਸਾਰੇ ਕਹਿਣਾ ਨਹੀਂ ਜੀ ਆ ਜਾਓ ਜੀ, ਆ ਜਾਓ ਰੋਟੀ ਖਾਓ। ਅਤੇ ਉਹ ਫਿਰ ਟ੍ਰੇਨ 'ਚ ਉਸ ਮੁਸਾਫਰ ਨੂੰ ਲੋਕ ਜਾਣਦੇ ਵੀ ਨਹੀਂ ਹੁੰਦਾ ਸੀ, ਲੇਕਿਨ ਉਹਨੂੰ ਰੋਟੀ ਦੀ ਆਫਰ ਕੀਤੀ ਜਾਂਦੀ ਸੀ ਕਿ ਆ ਜਾਓ ਖਾਣਾ ਖਾ ਲਓ ਸਾਡੇ ਨਾਲ, ਕਿਸੇ ਦੇ ਨਾਲ ਬੱਚਾ ਆਵੇ, ਕੋਈ ਇਕੱਲਾ ਬੰਦਾ ਆਵੇ। ਲੇਕਿਨ ਉਹ ਫਿਰ ਜਦੋਂ ਟਿਫਨ ਖੋਲ੍ਹਦਾ ਸੀ ਨਾ, ਉਦੋਂ ਸਾਰੇ ਉਹਦੇ ਵਿੱਚ ਜਿਹੜੇ ਲਾਗੇ ਸੀਟਾਂ 'ਤੇ ਬੈਠੇ ਹੁੰਦੇ ਸਨ, ਸਾਰੇ ਹਿੱਸੇਦਾਰ ਹੁੰਦੇ ਸਨ ਅਤੇ ਉਹ ਸਫ਼ਰ ਵੀ ਚੱਲਦਾ ਜਾਂਦਾ ਸੀ ਅਤੇ ਨਾਲ ਨਾਲ ਲੋਕ ਫਿਰ ਇਸ ਤਰ੍ਹਾਂ ਉਹ ਕਰਦੇ ਸਨ। ਲੋਕ ਇਹ ਵੀ ਥੋੜ੍ਹਾ ਜਿਹਾ ਮੈਂ ਕੱਟ ਹੀ ਲਿਆ, ਭੈੜਾ ਚੰਗਾ ਇੰਨਾ ਕੁ ਖੂਬਸੂਰਤੀ ਨਾਲ ਤਾਂ ਮੇਰੇ ਕੋਲ ਨਹੀਂ ਕੱਟਿਆ ਗਿਆ, ਲੇਕਿਨ ਐਵੇਂ ਕਿ ਚਲੋ ਠੀਕ ਹੈ, ਸੈਲਡ ਜਿਹੜਾ ਉਹ ਖਾਣਾ ਕਹਿੰਦੇ ਅੱਛਾ ਵੇ। ਅਤੇ ਇਸ ਤਰ੍ਹਾਂ ਸਫ਼ਰ ਚੱਲਦਾ ਜਾਂਦਾ ਸੀ। ਆਦਮੀ ਮੁਸਾਫਿਰ ਹੈ, आता है जाता है। ਤੇ ਆਦਮੀ ਮੁਸਾਫਿਰ ਹੈ ਵੀ ਆਉਂਦਾ ਹੈ ਤੇ ਜਾਂਦਾ ਹੈ ਦੁਨੀਆ ਵਿੱਚ, ਬਸ ਇਹ ਹੀ। ਅਤੇ ਅਸੀਂ ਹੁਣ ਇਹਨਾਂ ਚੀਜ਼ਾਂ ਨੂੰ ਮੈਂ ਚੁੱਕਾਂ, ਇਹਨੂੰ ਬਾਹਰ ਸੁੱਟਾਂ ਅਤੇ ਇਹਨੂੰ ਬਾਕੀ ਦੇ ਜਿਹੜਾ ਥੋੜ੍ਹਾ ਜਿਹਾ ਸਮਾਨ ਬਚ ਗਿਆ ਇਹਨੂੰ ਅਸੀਂ ਰੱਖੀਏ ਫਰਿੱਜ ਵਿੱਚ, ਅਤੇ ਫਿਰ ਅਸੀਂ ਆਪਣੀ ਹਾਂਡੀ ਨੂੰ ਵੀ ਦੇਖੀਏ ਕਿ ਗੋਸ਼ਤ ਗਲ ਗਿਆ ਕਿ ਨਹੀਂ। ਕੁੱਕਰ ਦਾ ਢੱਕਣ ਅਸੀਂ ਚੁੱਕ ਰਹੇ ਹਾਂ। ਬਿਸਮਿल्लाह रहमान। ਲਓ ਵੀ ਗੋਸ਼ਤ ਸਾਡਾ ਜਿਹੜਾ ਨਾ ਅੱਲਾ ਦਾ ਸ਼ੁਕਰ ਹੈ ਅੱਛਾ ਗਲ ਗਿਆ। ਮੈਂ ਪਾਣੀ ਨਹੀਂ ਪਾਇਆ ਸੀ, ਪਾਣੀ ਖੁਸ਼ਕ ਹੋ ਗਿਆ ਵੇ, ਕਿਉਂਕਿ ਪਿਆਜ਼ ਔਰ ਟਮਾਟਰ ਜਿਹੜੇ ਨਾ ਉਹਨਾਂ ਦਾ ਹੀ ਪਾਣੀ ਛੱਡਦਾ। ਸਾਡਾ ਗੋਸ਼ਤ ਇੱਥੇ ਅੱਲਾ ਦਾ ਸ਼ੁਕਰ ਹੈ ਕਿ ਬਹੁਤ ਅੱਛਾ ਮਿਲਦਾ। ਪਹਿਲੇ ਜਦੋਂ ਅਸੀਂ ਲੰਡਨ ਰਹਿੰਦੇ ਸਾਂ ਨਾ, ਅਤੇ ਉਦੋਂ ਗੋਸ਼ਤ ਇੰਨਾ ਅੱਛਾ ਨਹੀਂ ਮਿਲਦਾ ਸੀ, ਮੈਨੂੰ ਇੱਕ ਹੀਕ ਜਿਹੀ ਆਉਂਦੀ ਸੀ ਉਸ ਗੋਸ਼ਤ ਵਿੱਚੋਂ, ਅਤੇ ਉਹ ਫਿਰ ਨਾ ਅਜੀਬ ਜਿਹਾ ਲੱਗਣਾ ਮੈਨੂੰ ਗੋਸ਼ਤ, ਅਤੇ ਇੰਨਾ ਅੱਛਾ ਨਹੀਂ ਲੱਗਦਾ ਸੀ। ਲੇਕਿਨ ਇੱਥੇ ਜਦੋਂ ਅਸੀਂ ਆਏ ਹਾਂ ਨਾ, ਇੱਥੇ ਗੋਸ਼ਤ ਬੜਾ ਅੱਛਾ ਮਿਲਦਾ ਸਾਨੂੰ, ਕਿ ਬਿਲਕੁਲ ਤਾਜ਼ਾ। ਇੱਕ ਤਾਂ ਬੱਕਰੇ ਹੁੰਦੇ ਨੇ ਸਾਰੇ, ਫਰੈਸ਼ ਹੁੰਦਾ ਵੇ ਗੋਸ਼ਤ। ਦੂਸਰਾ ਹੈ ਵੀ ਕਿ ਜਿਹੜਾ ਹੀਕ ਨਹੀਂ ਇਹਦੇ ਵਿੱਚ ਹੁੰਦੀ। ਬੜਾ ਮੈਨਚੈਸਟਰ ਤੋਂ ਵੀ ਅਸਦ ਔਰ ਆਏ ਸਨ ਸਾਇਮਾ, ਅਤੇ ਉਹ ਖਾਣਾ ਅਸੀਂ ਬਣਾਇਆ। ਉਹਨਾਂ ਨੂੰ ਵੀ, ਅਸਦ ਨੂੰ ਵੀ ਗੋਸ਼ਤ ਇੱਥੇ ਦਾ ਬੜਾ ਪਸੰਦ ਆਇਆ। ਉਹ ਕਹਿੰਦੇ ਵੀ ਤੁਹਾਡੇ ਇੱਥੇ ਗੋਸ਼ਤ ਬੜਾ ਚੰਗਾ ਮਿਲਦਾ, ਸਾਨੂੰ ਉੱਥੇ ਇੰਨਾ ਅੱਛਾ ਨਹੀਂ ਮਿਲਦਾ। ਅਤੇ ਇਸ ਤਰ੍ਹਾਂ ਅਸੀਂ ਹੁਣ ਆਇਲ ਪਾ ਦਿੱਤਾ ਵੀ ਇਹਦੇ ਵਿੱਚ, ਅਤੇ ਇਸ ਸਾਦੀ ਹਾਂਡੀ ਆ ਪੱਕੇਗੀ ਬਗੈਰ ਕਿਸੇ ਐਕਸਟਰਾ ਮਸਾਲਿਆਂ ਤੋਂ। ਇਹਦੀ ਅਸੀਂ ਭੁਨਾਈ ਕਰ ਲਵਾਂਗੇ। ਗੋਸ਼ਤ ਭੁੱਜਣ 'ਤੇ ਆ ਗਿਆ ਵੇ, ਇਸ ਸਟੇਜ 'ਤੇ ਇਹਦੇ ਵਿੱਚ 2 ਮਿਰਚਾਂ ਅਸੀਂ ਸੁੱਟ ਦਿੰਦੇ ਹਾਂ। ਜਦੋਂ ਮਿਰਚ ਦਾ ਜ਼ਾਇਕਾ ਬੜਾ ਅੱਛਾ ਲੱਗਦਾ ਵੇ, ਔਰ ਖਾਸ ਕਰਕੇ ਖੁਸ਼ਬੂ ਜਿਹੜੀ ਹੈ ਨਾ ਉਹ ਪੂਰੇ ਸਾਲਨ ਵਿੱਚ ਆ ਜਾਂਦੀ ਹਰੀ ਮਿਰਚ ਦੀ। ਇਸ ਤੋਂ ਮੈਨੂੰ ਬੜੀ ਪਸੰਦ ਹੈ ਮੈਨੂੰ ਇੰਨੀ ਪਸੰਦ ਹੈ ਕਿ ਅਚਾਰ ਵੀ ਮਿਰਚ ਦਾ ਹੀ ਜ਼ਿਆਦਾ ਖਾਂਦੀ ਹਾਂ, ਔਰ ਜ਼ਿਆਦਾ ਭੁੰਨਦੇ ਹੋਏ ਮੈਂ ਜ਼ਰੂਰ ਹਾਂਡੀ ਵਿੱਚ ਪਾਉਂਦੀ ਹਾਂ, ਕਿਉਂਕਿ ਮੇਰੀ ਅੰਮੀ ਪਾਉਂਦੇ ਹੁੰਦੇ ਸਨ, ਅੱਲਾ ਜੰਨਤ ਨਸੀਬ ਕਰੇ ਉਹਨਾਂ ਨੂੰ। ਉਹਨਾਂ ਨੇ ਜ਼ਰੂਰ ਮਿਰਚ ਪਾਣੀ ਭੁੰਨਦੇ ਹੋਏ, ਇਸ ਸਾਡੀ ਵੀ ਆਦਤ ਹੈ। ਅਤੇ ਚਲੋ ਜੀ ਗੋਸ਼ਤ ਦੀ ਭੁਨਾਈ ਸ਼ੁਰੂ ਹੋ ਗਈ ਹੈ, ਅਸੀਂ ਇਹਨੂੰ ਅੱਛਾ ਭੁੰਨ ਲਵਾਂਗੇ। ਗੋਸ਼ਤ ਹੁਣ ਸਾਡਾ ਬੜਾ ਅੱਛਾ ਭੁੱਜ ਗਿਆ ਵੇ ਬਈ, ਦੇਖ ਲਵੋ ਕਿੰਨਾ ਜ਼ਬਰਦਸਤ ਦੀ ਭੁਨਾਈ ਹੋ ਗਈ, ਔਰ ਖੁਸ਼ਬੂ ਇੰਨੀ ਅੱਛੀ ਆ ਰਹੀ ਹੈ ਨਾ, ਘਿਓ ਛੱਡ ਦਿੱਤਾ ਵੇ ਇਹਨੇ, ਔਰ ਖੁਸ਼ਬੂ ਬੜੀ ਪਿਆਰੀ ਆ ਰਹੀ ਹੈ। ਲੋ ਬਈ ਹੁਣ ਇਸ ਸਟੇਜ ਵਿੱਚ ਅਸੀਂ ਇਹਦੇ ਵਿੱਚ ਸ਼ਾਮਿਲ ਕਰ ਦੇਵਾਂਗੇ ਮਟਰ। ਮਟਰ ਗੋਸ਼ਤ ਦਾ ਸ਼ੋਰਬਾ ਬੜਾ ਹੀ ਜ਼ਬਰਦਸਤ ਬਣਦਾ ਵੇ। ਮਟਰ ਨੂੰ ਆਲੂ 'ਚ ਹੀ ਬਣਾਓ ਤਾਂ ਬਹੁਤ ਅੱਛਾ ਬਣਦਾ, ਲੇਕਿਨ ਸ਼ੋਰਬਾ ਕੀਮੇ ਵਿੱਚ ਬਣਾਓ ਮਟਰ ਨੂੰ ਤਾਂ ਵੀ ਬੜੇ ਅੱਛੇ ਲੱਗਦੇ ਨੇ। ਅਤੇ ਮਟਰ ਜਿਹੜੇ ਨੇ ਨਾ ਬੜੀ ਜ਼ਬਰਦਸਤ ਹੁੰਦੇ ਨੇ। मैं अपनी अम्मी को नहीं सीखिया ज़्यादा जो हांडी पकानी, कुछ मैं अम्मा जी को चीज़ां सीखियां, लेकिन नॉर्मल हांडी पकानी तो सारे मावां ही सिखांदियां ने धियां नूं कि भी इस तरह पकाओ तो इस तरह करो। अम्मी को सीखिया, लेकिन कमाल की गल है कि जो फिर अम्मी आखिरी दिनों उन्होंने हो गया बहुत ज़ईफ हो गए सन, तो उन्होंने इस तरह ज़ईफी आ गई सी। ये मैं गर्म पानी पानी पुज के शोरबा तुसीं अपने हिसाब दे नाल लाना वे कि भी लम्मा शोरा लाना वे या थोड़ा जिहा दरमियाना जिहा रखना वे, या जिहड़ा तुसीं किस तरह वो तुहाडी अपनी चॉइस है। तो मैं तो गर्म पानी पाया वे, कैटल कैटल ना गर्म करके ना
ਤੇ ਗਰਮ ਪਾਣੀ ਪਾਇਆ ਵੀ ਤੇ ਮੈਂ ਬਹੁਤ ਜ਼ਿਆਦਾ ਲੰਬਾ ਸ਼ੋਰਾ ਨਹੀਂ ਰੱਖਣਾ, ਕਿਉਂਕਿ ਅਸੀਂ 2 ਬੰਦੇ ਆ ਨਾ, ਫਿਰ ਸਾਡਾ ਸਾਲਨ ਖਤਮ ਹੀ ਨਹੀਂ ਹੋਣ ਚਾਹੁੰਦਾ, ਉਹ ਜ਼ਿਆਦਾ ਪੱਕ ਜਾਂਦਾ ਹੈ। ਔਰ ਵੈਸੇ ਵੀ ਦਰਮਿਆਨਾ ਜਿਹਾ ਸ਼ੋਰਬਾ ਨਾ ਅੱਛਾ ਲੱਗਦਾ ਵੇ, ਕਿ ਬਹੁਤ ਪਤਲਾ ਵੀ ਨਾ ਹੋਵੇ ਔਰ ਬਹੁਤ ਜਿਹੜਾ ਨਾ ਉਹ ਵੀ ਨਾ ਹੋਵੇ, ਗਾੜਾ ਵੀ ਨਾ ਹੋਵੇ। ਤੇ ਇਸ ਤੋਂ ਮੈਂ ਬਹੁਤ ਜ਼ਿਆਦਾ ਲੰਮਾ ਸ਼ੋਰਾ ਨਹੀਂ ਲਾਣਾ। ਤੇ ਚਲੋ ਅਸੀਂ ਇਹਨੂੰ ਥੋੜ੍ਹਾ ਜਿਹਾ, ਇਹ ਦੇਖੋ ਗਰਮ ਪਾਣੀ ਪਾਉਂਦੇ ਹੀ ਇਹ ਨਾਲ ਉਬਲਣ ਲੱਗ ਗਿਆ, ਅਸੀਂ ਇਹਨੂੰ ਕਰ ਦਿੰਦੇ ਹਾਂ ਬੰਦ। ਹਾਂਡੀ ਮੈਂ ਭੁੱਲ ਲਈਏ, ਕਾਊਂਟਰ ਮੈਂ ਸਾਫ਼ ਕੀਤਾ ਤੇ ਇੰਨਾ ਸਾਰਾ ਕਚਰਾ ਦੇਖੋ ਤਰਬੂਜ਼ ਦੇ ਵਿੱਚੋਂ ਨਿਕਲਿਆ ਵੇ। ਤੇ ਮੈਂ ਕਿਹਾ ਚਲੋ ਵੀ ਇਹਨੂੰ ਵੀ ਮੈਂ ਪਾ ਕੇ ਆ ਜਾਵਾਂ ਬਿਨ ਵਿੱਚ ਨਾਲੋਂ ਨਾਲ। ਤੇ ਚਲੋ ਜੀ, ਬਾਹਰ ਬੜਾ ਅੱਛਾ ਮੌਸਮ ਹੈ ਅੱਜ, ਤੇ ਮੈਨੂੰ ਬੜੀ ਗਰਮੀ ਹਸਬੇ ਮਾਮੂਲ ਗਰਮੀ ਬੜੀ ਲੱਗੀ, ਕਿਉਂਕਿ ਹਾਂਡੀ ਪਕਾਉਂਦੇ ਆਈ ਆ ਨਾ ਸਾਹਮਣੇ ਚੁੱਲ੍ਹੇ ਦੇ, ਤੇ ਕਿੰਨਾ ਚੰਗਾ ਪਿਆ ਲੱਗਦਾ ਵੇ। ਦੇਖੋ ਉੱਪਰ ਇੱਕ ਜਹਾਜ਼ ਜਾ ਰਿਹਾ, ਇੰਨਾ ਛੋਟਾ, ਪਰ ਨਜ਼ਰ ਨਹੀਂ ਆਏਗਾ ਤੁਹਾਨੂੰ। ਕੁੱਕਰ ਨੇ ਕਰਨਾ ਹੈ ਸ਼ੂ ਸ਼ੂ, ਇੰਨੀ ਤੇਜ਼ ਆਵਾਜ਼ ਹੋਣੀ ਹੈ। ਤੇ ਮੈਂ ਬਾਹਰ ਹੀ ਖੜੀ ਹੋ ਗਈ ਹਾਂ, ਮੈਂ ਕਹਿੰਦੀ ਚਲੋ ਮੈਂ 2 ਮਿੰਟ ਤੁਹਾਡੇ ਨਾਲ ਬਾਹਰ ਹੀ ਗੱਲ ਕਰ ਲੈਂਦੀ ਹਾਂ, ਤੇ ਅੰਦਰ ਫਿਰ ਮੈਂ ਤੁਹਾਨੂੰ ਜਦ ਤੱਕ ਕੁਛ ਹੋ ਜਾਂਦਾ ਤੇ ਮੈਂ ਤੁਹਾਨੂੰ ਸਾਲਨ ਦਿਖਾ ਦੇਵਾਂਗੀ। ਤੇ ਇਸ ਤਰ੍ਹਾਂ ਸਾਦੀ ਹਾਂਡੀ ਹੈ, ਕੋਈ ਬਹੁਤ ਜ਼ਿਆਦਾ ਨਾ ਮੈਂ ਕੁੱਕ ਹਾਂ ਨਾ ਮੇਰਾ ਕੁਕਿੰਗ ਚੈਨਲ ਹੈ, ਬਸ ਜੋ ਮੈਂ ਹਾਂਡੀ ਪਕਾਉਂਦੀ ਹਾਂ ਨਾ ਉਹ ਤੁਹਾਨੂੰ ਦੱਸ ਦੇਣੀ ਆ। ਸ਼ਬੀਰ ਹੁਸੈਨ ਸਾਹਿਬ ਨੇ ਕਿਹਾ ਬਸ ਤੁਸੀਂ ਲੱਗੇ ਰਹੋ, ਤੁਸੀਂ ਫਿਕਰ ਨਾ ਕਰੋ, ਤੁਸੀਂ ਜੋ ਕਰਦੇ ਪਏ ਹੋ ਨਾ ਉਹ ਬਸ ਆਪਣਾ ਕੰਮ ਕਰੀ ਜਾਓ, ਤੁਸੀਂ ਵਿਊਜ਼ ਦੀ ਫਿਕਰ ਨਾ ਕਰੋ। ਚਲੋ ਜੀ ਠੀਕ ਹੈ। ਅਸੀਂ ਕੀ ਕਹਿੰਦੇ ਨੇ, ਨਾਹਿਦ ਨੇ ਵੀ ਕਿਹਾ, ਕੱਲ੍ਹ ਦੀ ਵੀਡੀਓ ਤੁਸੀਂ ਦੇਖੀ ਮੇਰੀ ਵਾਲਦਾ ਦੇ ਹਵਾਲੇ ਦੇ ਨਾਲ ਜਿਹੜੀ ਮੈਂ ਸਟੋਰੀ ਸ਼ੇਅਰ ਕੀਤੀ, ਔਰ ਤੁਸੀਂ ਸਾਰਿਆਂ ਨੇ ਬੜਾ ਹੌਸਲਾ ਦਿੱਤਾ ਮੈਨੂੰ। ਸ਼ਮਾਨ ਦਾ ਵੀ ਕਮੈਂਟ ਆਇਆ, ਕਿਉਂਕਿ ਮੇਰੀ ਅੱਜ ਟੈਬਲੇਟ ਜਿਹੜੀ ਹੈ ਨਾ ਚਾਰਜਿੰਗ ਤੇ ਲੱਗੀ ਹੈ, ਤੇ ਬਿਲਕੁਲ ਮੈਂ ਦੇਖਿਆ ਸੀ, ਮੈਂ ਕਿਹਾ ਟੇਬਲ ਤੇ ਲੈ ਕੇ ਬੈਠਾ ਤੇ ਉਹ ਚਾਰਜਿੰਗ ਹੀ ਨਹੀਂ ਸੀ, ਤੇ ਉਹ ਮੈਂ ਲਾਈ ਹੈ। ਤੇ ਇਸ ਤੋਂ ਮੈਂ ਤੁਹਾਨੂੰ ਇਸ ਤਰ੍ਹਾਂ ਹੀ ਅਗਰ ਮੈਂ ਕਿਸੇ ਦਾ ਨਾਮ ਭੁੱਲ ਜਾਵਾਂ ਤੇ ਮਾफ़ी ਚਾਹਨੀ ਆ। ਨਾਹਿਦ ਦਾ ਵੀ ਕਮੈਂਟ ਆਇਆ, ਨਾਹਿਦ ਨੇ ਕਿਹਾ ਬਾਜੀ ਪਰੇਸ਼ਾਨ ਨਾ ਹੋ, ਪਰ ਅਸੀਂ ਪ੍ਰਦੇਸਾਂ 'ਚ ਰਹਿੰਦੇ ਆ ਨਾ, ਸਾਨੂੰ ਇਹ ਦੁੱਖ ਪਤਾ ਨਹੀਂ ਕਿ ਵਾਕਈ ਇਹ ਪ੍ਰਦੇਸਾਂ ਦੇ ਜਿਹੜੇ ਦੁੱਖ ਹੁੰਦੇ ਨੇ ਨਾ ਉਹ ਮੇਰਾ ਖਿਆਲ ਸਾਰਿਆਂ ਦੇ ਸਾਂਝੇ ਹੀ ਹੁੰਦੇ ਨੇ। ਤੇ ਇਸ ਤਰ੍ਹਾਂ ਨਾਹਿਦ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ, ਸ਼ਮਾ ਨੇ ਵੀ ਕਿਹਾ ਕਿ ਬਾਜੀ ਬਹੁਤ ਚੰਗਾ ਲੱਗਿਆ ਕਿ ਤੁਸੀਂ ਆਪਣੀ ਅੰਮੀ ਦੀ ਸਟੋਰੀ ਸ਼ੇਅਰ ਕੀਤੀ, ਤੇ ਬਹੁਤ ਚੰਗਾ ਲੱਗਿਆ, ਤੇ ਬਹੁਤ ਸ਼ੁਕਰੀਆ ਸ਼ਮਾ। ਬਾਹਰ ਉਹ ਕਹਿੰਦੇ ਨੇ ਅੱਗੇ ਕੂਆਂ ਪਿੱਛੇ ਖਾਈ, ਬਾਹਰ ਇੰਨੀ ਹਵਾ ਵੇ ਅੱਜ, ਇੱਕ ਗੱਲ ਕਰਾਂਗੀ ਤੇ ਸ਼ੋਰ ਆਏਗਾ, ਤੇ ਅੰਦਰ ਜਿਹੜਾ ਕੁੱਕਰ ਦੀ ਆਵਾਜ਼ ਹੈ, ਤੇ ਹੁਣ ਕੀ ਕਰੀਏ। ਚਲੋ ਮੈਂ ਅੰਦਰ ਹੀ ਚੱਲਦੀ ਹਾਂ, ਕਿਉਂਕਿ ਹਵਾ ਦੇ ਸ਼ੋਰ ਦੇ ਨਾਲ ਵੀ ਜਿਹੜਾ ਨਾ ਫਿਰ ਆਵਾਜ਼ ਜਿਹੜੀ ਹੈ ਸੁਣਾਈ ਨਹੀਂ ਦਿੰਦੀ ਹੈ, ਫਿਰ ਉਹ ਵਿੱਚ ਬੜਾ ਹੋ ਜਾਂਦਾ ਹੈ। ਇੱਥੇ ਆ ਗਿਆ ਜੀ ਕੁੱਕਰ ਬੋਲਦਾ ਪਿਆ, ਹੁਣ ਦੱਸੋ ਜਾਈਏ ਤੇ ਕੀ ਕਰੀਏ, ਕਿੱਥੇ ਜਾਈਏ, ਦੱਸੋ ਜੀ ਹੁਣ ਕੀ ਕਰੀਏ, ਹੁਣ ਮੈਂ ਤੇ ਸਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਕਰੀਏ। ਸਾਨੂੰ ਅੱਜ ਕੱਲ ਸ਼ੀਸ਼ਾ ਬੜਾ ਛੇੜਦਾ, ਨਾਲੇ ਛੇਤੀ ਗੱਲ ਬਾਤ ਨਹੀਂ ਨਵੇੜਦਾ। ਇਸ ਤਰ੍ਹਾਂ ਦਾ ਗਾਣਾ ਵੀ ਬੜਾ ਹੀ ਜ਼ਬਰਦਸਤ ਹੈ, ਉਹ ਮੈਨੂੰ ਬੜਾ ਚੰਗਾ ਲੱਗਦਾ ਹੈ ਕਿ ਦੱਸੋ ਜੀ ਹੁਣ ਕੀ ਕਰੀਏ। ਨਵੇਂ ਗੁਲੂਕਾਰਾਂ ਦੇ ਮੈਨੂੰ ਨਾਂ ਵੀ ਨਹੀਂ ਪਤਾ, ਤੇ ਬਹੁਤ ਜ਼ਿਆਦਾ ਮੈਨੂੰ ਹੁਣ ਗਾਣੇ ਨਵੇਂ ਯਾਦ ਵੀ ਨਹੀਂ ਹੁੰਦੇ, ਬਸ ਥੋੜ੍ਹਾ ਜਿਹਾ ਮੈਂ ਗੁਣਗੁਣਾ ਲੈਂਦੀ ਹਾਂ ਕਿ ਮੈਨੂੰ ਅੱਛਾ ਲੱਗਦਾ ਨਾ, ਉਸ ਹਿਸਾਬ ਦੇ ਨਾਲ। ਚਲੋ ਮੈਂ ਇਹਨੂੰ ਬੰਦ ਹੀ ਕਰ ਦੇਵਾਂ, ਇਹਨੇ ਮੈਂ ਤੇ ਸਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਕਰੀਏ। ਤੇ ਚਲੋ ਜੀ ਦੱਸੋ ਜੀ ਹੁਣ ਕੀ ਕਰੀਏ। ਓਏ ਹੋਏ ਹੋਏ, ਲਾਈਟ ਤੇ ਖੁੱਲਣੀ ਪਏਗੀ ਬਈ, ਲਾਈਟ ਤੇ ਖੁੱਲਣੀ ਪਏਗੀ। ਲੋ ਬਈ ਅਸੀਂ ਹੁਣ ਤੁਹਾਡਾ ਇੱਥੇ ਰੱਖ ਲੈਂਦੀ ਹਾਂ, ਅੱਜ ਮੈਂ ਸਟਿਕ ਜਮਾਈ ਰਹੀ ਹੈ, ਵਰਨਾ ਮੈਂ ਉਹਦੀ ਵਜ੍ਹਾ ਦੇ ਨਾਲ ਰੱਖ ਲੈਂਦੀ ਹੁੰਦੀ ਹਾਂ। ਤੇ ਸ਼ਬੀਰ ਹੁਸੈਨ ਸਾਹਿਬ ਨੇ ਵੀ ਬੜਾ ਤਫਸੀਲ ਦੇ ਨਾਲ ਲਿਖਿਆ ਕਿ ਤੁਸੀਂ ਆਪਣੀ ਵਾਲਦਾ ਦੀਆਂ ਯਾਦਾਂ ਜਿਹੜੀਆਂ ਸ਼ੇਅਰ ਕੀਤੀਆਂ ਨੇ, ਬੜੇ ਦਿਨ ਤੋਂ ਮੈਂ ਸੋਚ ਰਿਹਾ ਸੀ ਗੱਲ, ਤੇ ਤੁਸੀਂ ਬਹੁਤ ਸ਼ੁਕਰੀਆ ਤੁਸੀਂ ਸ਼ੇਅਰ ਕੀਤਾ। ਤੇ ਵਾਕਈ ਪ੍ਰਦੇਸਾਂ ਦੇ ਦੁੱਖ ਪਰਦੇਸੀ ਹੀ ਜਾਣਦੇ ਨੇ। ਤਾਂ ਉਹਨਾਂ ਨੇ ਕਿਹਾ ਕਿ ਮੈਂ ਵੀ ਨਿਊਯਾਰਕ ਹੁੰਨਾ ਵਾਂ, ਇੱਥੇ ਸਭ ਕੁਛ ਹੈ, ਹਰ ਸਹੂਲਤ ਹੈ, ਹਰ ਆਸਾਇਸ਼ ਹੈ, ਸਭ ਕੁਛ ਹੈ, ਪਰ ਪਾਕਿਸਤਾਨ ਨਹੀਂ ਹੈ। ਪਾਕਿਸਤਾਨ ਹੀ, ਲਾਹੌਰ ਹਲੇ ਵੀ ਦਿਲ 'ਚ ਵੱਸਦਾ ਵੇ। ਉਹਨਾਂ ਨੇ ਕਿਹਾ ਜਿਹੜੀ ਗਲੀਆਂ 'ਚ ਅਸੀਂ ਖੇਲਨੇ ਆ, ਤੇ ਜੋ ਤੁਸੀਂ ਕਮੈਂਟ ਵੀ ਪੜ੍ਹ ਸਕਦੇ ਹੋ, ਸ਼ਬੀਰ ਹੁਸੈਨ ਸਾਹਿਬ ਨੇ ਬੜਾ ਲੰਬਾ ਕਮੈਂਟ ਕੀਤਾ ਵੇ ਕਿ ਜਿਹੜਾ ਗਲੀਆਂ 'ਚ ਖੇਲਨੇ ਆ, ਜੋ ਕੁਛ ਉਹ ਲਾਹੌਰ ਦਿਲੋਂ ਨਹੀਂ ਨਿਕਲਦਾ। ਬਾਕੀ ਤੇ ਉਹੀ ਗੱਲ ਹੈ ਕਿ ਜਿਹੜਾ ਬਚਪਨ ਹੁੰਦਾ ਵੇ, ਜਿੱਥੇ ਜਿਹੜਾ ਗਲੀਆਂ 'ਚ ਤੁਸੀਂ ਗੁਜ਼ਾਰ ਦਿੰਦੇ ਹੋ, ਉਹ ਤੁਹਾਡੇ ਹਾਫਜ਼ਿਆਂ ਵਿੱਚ ਇਸ ਤਰ੍ਹਾਂ ਹੋ ਜਾਂਦਾ। ਔਰ ਕੁਦਰਤ ਦੀ ਖੇਲ ਦੇਖੋ ਕਿ ਜੇ ਅਕਸਰ ਮੈਂ ਲੋਕ ਦੇਖੇ ਨੇ ਕਿ ਜਿਹੜੇ ਆਪਣਾ ਹਾਫਜ਼ਾ ਜਿਹਨਾਂ ਦਾ ਖਤਮ ਹੋ ਜਾਂਦਾ ਵੇ, ਤੇ ਉਹ ਵਿਚਾਰੇ ਬਸ ਅੱਲਾ ਪਾਕ ਉਹਨਾਂ ਦੇ ਜਿਹੜਾ ਹੁੰਦਾ ਵੇ ਦਿਮਾਗ ਦਾ ਐਸੀ ਹਾਲਤ ਹੋ ਜਾਂਦੀ ਹੈ ਕਿ ਉਹਨਾਂ ਨੂੰ ਯਾਦ ਕੁਛ ਨਹੀਂ ਰਹਿੰਦਾ।
ਪਰ ਇਹ ਵੇ ਕਿ ਉਹਨਾਂ ਨੂੰ ਆਪਣਾ ਬਚਪਨ, ਪਿਛਲੀਆਂ ਗੱਲਾਂ ਉਹ ਬੇਖਿਆਲੀ 'ਚ ਉਹੀ ਗੱਲਾਂ ਕਰਦੇ ਨੇ, ਉਹਨਾਂ ਨੂੰ ਉਹ ਯਾਦ ਹੁੰਦਾ। ਉਹ ਦਿਮਾਗ ਦਾ ਕੈਸਾ ਹਿੱਸਾ, ਕਿਹੜਾ ਹਿੱਸਾ ਹੁੰਦਾ ਹੈ ਕਿ ਉਹਨਾਂ ਨੂੰ ਅਕਸਰ ਆਪਣੇ ਬਚਪਨ ਦੀ ਗੱਲ ਕਰਨਗੇ ਜਾਂ ਕਿਸੇ ਨੂੰ ਯਾਦ ਕਰਨਗੇ ਜਾਂ ਪੁਰਾਣਾ ਦੌਰ ਉਹਨਾਂ ਨੂੰ ਫਿਰ ਵੀ ਯਾਦ ਹੋਏਗਾ, ਨਵੀਆਂ ਗੱਲਾਂ ਸਾਰੀਆਂ ਭੁੱਲਦੇ ਜਾਂਦੇ ਨੇ। ਅਤੇ ਕਿੰਨਾ ਅਜੀਬ ਹੈ ਜਿਹੜਾ ਵੇ ਨਾ ਸਿਲਸਿਲਾ ਵੇ। ਅਤੇ ਸ਼ਬੀਰ ਹੁਸੈਨ ਸਾਹਿਬ ਤੁਸੀਂ ਵੀ ਕਹਿੰਦੇ ਦੁੱਖ ਅਸੀਂ ਜਾਣਦੇ ਹਾਂ, ਅਤੇ ਵਾਕਈ ਬਈ ਦੁੱਖ ਜਿਹੜੇ ਇਹ ਦੁੱਖ ਪ੍ਰਦੇਸਾਂ ਦੇ ਹੁੰਦੇ ਨੇ, ਸੁੱਖ ਵੀ ਬਹੁਤ ਨੇ ਇੱਥੇ ਦੁੱਖ ਵੀ ਹੈਗੇ ਨੇ, ਇਸ ਸੈਂਸ ਵਿੱਚ ਕਿ ਜਦੋਂ ਤੁਸੀਂ ਆਪਣੇ ਲੋਕਾਂ ਨਾਲ ਮੁਹੱਬਤ ਕਰਦੇ ਹੋ, ਤੁਹਾਡੇ ਦਿਲਾਂ 'ਚ ਮੁਹੱਬਤ ਹੋਵੇ, ਫਿਰ ਤੁਹਾਨੂੰ ਆਪਣਾ ਮੁਲਕ ਜ਼ਰੂਰ ਯਾਦ ਆਉਂਦਾ। ਅਤੇ ਬਾਕੀ ਕੀ ਕਹਿੰਦੇ ਨੇ, ਸ਼ਮਾ ਦਾ ਵੀ ਸ਼ੁਕਰੀਆ, ਉਹਨਾਂ ਨੇ ਵੀ ਸਟੋਰੀ ਨੂੰ ਬੜਾ ਲਾਈਕ ਕੀਤਾ ਕਿ ਤੁਸੀਂ ਇਹ ਸਾਡੇ ਨਾਲ ਸ਼ੇਅਰ ਕੀਤੀ, ਅਤੇ ਬੜੇ ਅੱਛਾ। ਨਾਹਿਦ ਨੇ ਵੀ ਕਿਹਾ ਬਾਜੀ ਸਬਰ ਕਰੋ, ਕੋਈ ਗੱਲ ਨਹੀਂ, ਅਸੀਂ ਸਾਰੇ ਇੱਕੋ ਕਸ਼ਤੀ ਦੇ ਸਵਾਰ ਆ, ਕੋਈ ਐਸਾ ਮਸਲਾ ਨਹੀਂ, ਤੁਸੀਂ ਜ਼ਿਆਦਾ ਪਰੇਸ਼ਾਨ ਨਾ ਹੋਵੋ, ਅਸੀਂ ਵੀ ਤੁਹਾਡੇ ਨਾਲ ਹੀ ਕਸ਼ਤੀ 'ਚ ਸਵਾਰ ਆ। ਬਹੁਤ ਸ਼ੁਕਰੀਆ ਨਾਹਿਦ, ਤੁਹਾਡੇ ਸਾਰਿਆਂ ਦੀ ਮੁਹੱਬਤਾਂ ਦਾ। ਉਸਮਾ ਨੇ ਵੀ ਲਿਖਿਆ ਅਲਹਮਦੁਲਿਲਾ, ਉਸਮਾ ਵਾਪਸ ਆਏ ਅਤੇ ਉਹਨਾਂ ਨੇ ਵੀ ਕਮੈਂਟ ਕੀਤਾ। ਅਤੇ ਬਾਕੀ ਉਹਨਾਂ ਨੇ ਲਿਖਿਆ, ਨਾਹਿਦ ਨੇ ਲਿਖਿਆ ਕਿ ਸਫੈਦ ਬੱਤੇ 'ਚ ਤੁਸੀਂ ਬੜੇ ਮੁਕੱਦਸ ਪੇ ਲੱਗਦੇ ਹੋ, ਬਹੁਤ ਸ਼ੁਕਰੀਆ। ਮੇਰਾ ਖਿਆਲ ਹੈ ਜਿਹੜਾ ਨਾ ਨਾਹਿਦ ਨੇ ਇਹ ਕਮੈਂਟ ਕੀਤਾ ਵੀ, ਪਰ ਬਹੁਤ ਸ਼ੁਕਰੀਆ। ਚਿੱਟਾ ਦੁਪੱਟਾ ਤੇ ਬਈ ਐਸਾ ਹੁੰਦਾ ਸੀ ਕਿ ਸਾਡੀਆਂ ਮਾਵਾਂ ਨੂੰ ਅਸੀਂ ਦੇਖਿਆ ਹੀ ਚਿੱਟੇ ਦੁਪੱਟੇ 'ਚ, ਅਤੇ ਜ਼ਿਆਦਾਤਰ ਚਿੱਟਾ ਦੁਪੱਟਾ, ਨਾਨੀਆਂ ਦਾਦੀਆਂ ਚਿੱਟਾ ਦੁਪੱਟਾ ਬੜਾ ਹੁੰਦਾ ਸੀ ਕਿ ਜਿਸ ਔਰਤ ਕੋ ਵੀ ਇੱਕ 2-3 ਕਮੀਜ਼ਾਂ ਹੁੰਦੀਆਂ ਸਨ, ਅਤੇ ਬਸ ਐਵੇਂ ਕਿ ਚਿੱਟੀ ਸ਼ਲਵਾਰ ਅਤੇ ਚਿੱਟਾ ਦੁਪੱਟਾ, ਚਿੱਟੀ ਸ਼ਲਵਾਰ ਚਿੱਟਾ ਦੁਪੱਟਾ, ਵਿੱਚ ਕਮੀਜ਼ ਕੋਈ ਬਣਾ ਲਈ, ਅਤੇ ਇਸ ਤਰ੍ਹਾਂ ਦੇ ਹੁੰਦੇ ਸੀ। ਜਾਂ ਫਿਰ ਇੱਕੋ ਜਿਹਾ ਸੂਟ, ਇੱਕੋ ਜਿਹੇ ਪ੍ਰਿੰਟ ਦਾ ਸੂਟ ਅਤੇ ਉੱਤੇ ਚਿੱਟਾ ਦੁਪੱਟਾ। ਲੋ ਬਈ ਗੱਲ ਮੁੱਕ ਗਈ। ਬਹੁਤ ਡਿਜ਼ਾਈਨਿੰਗ ਅਤੇ ਬਹੁਤੀਆਂ ਚੀਜ਼ਾਂ। ਹੁਣ ਤਾਂ ਪੈਚ ਆ ਗਏ ਨੇ ਸੂਟਾਂ 'ਤੇ, ਐਮਬਰਾਇਡਰੀ ਆ ਗਈ ਹੈ, ਫਲਾਨਾ ਸੀਕੁਐਂਸ, ਇਹ ਉਹ ਪਤਾ ਨਹੀਂ ਕੀ ਕੁਛ ਤੁਸੀਂ ਦੇਖੋ ਤਾਂ ਸਮਝ ਹੀ ਨਹੀਂ ਆਉਂਦੀ ਕਿ ਕੀ ਸ਼ੈ ਲਈਏ ਅਤੇ ਕੀ ਛੱਡੀਏ। ਉਸ ਜ਼ਮਾਨੇ 'ਚ ਬੜਾ ਸਾਦਗੀ ਦਾ ਦੌਰ ਸੀ ਕਿ ਔਰਤਾਂ ਜਿਹੜੀਆਂ ਨੇ ਸਾਦੇ ਕੱਪੜੇ ਪਾਉਂਦੀਆਂ ਸਨ ਅਤੇ ਸਾਦੇ ਤਰੀਕੇ ਨਾਲ ਰਹਿੰਦੀਆਂ ਸਨ। ਚਿੱਟਾ ਦੁਪੱਟਾ ਲਾਜ਼ਮੀ ਹੁੰਦਾ, ਹਰ ਘਰ 'ਚ ਤੁਹਾਨੂੰ ਚਿੱਟਾ ਦੁਪੱਟਾ ਮਿਲਦਾ ਹੀ ਮਿਲਦਾ ਸੀ, ਹੋਰ ਕਿਸੇ ਰੰਗ ਦਾ ਮਿਲੇ ਨਾ ਮਿਲੇ, ਚਿੱਟਾ ਦੁਪੱਟਾ ਜ਼ਰੂਰ ਮਿਲਦਾ ਸੀ। ਅਤੇ ਔਰਤਾਂ ਨੇ ਬਸ ਨਹਾ ਕੇ ਕਰਕੇ ਉਹ ਇੱਕ ਦੁਪੱਟਾ ਧੋ ਕੇ ਪਾ ਦੇਣਾ, ਦੂਜਾ ਲੈ ਲੈਣਾ, ਅਤੇ ਇਸ ਅੱਲਾ ਖੈਰ ਸੱਲਾ। ਅਤੇ ਬਾਕੀ ਕੀ ਕਹਿੰਦੇ ਨੇ, ਬਹੁਤ ਜ਼ਿਆਦਾ ਫੈਸ਼ਨ ਉਸ ਜ਼ਮਾਨੇ 'ਚ ਨਹੀਂ ਹੁੰਦੇ ਸਨ। ਐਸਾ 3 ਪੀਸ ਦਾ ਤਾਂ ਖੈਰ ਤਸੱਵੁਰ ਹੀ ਨਹੀਂ ਸੀ ਨਾ ਕਿ 3 ਪੀਸ ਹੋਏਗਾ। ਅਤੇ ਚਲੋ ਜੀ ਅਸੀਂ ਹਾਂਡੀ ਖੋਲ੍ਹ ਕੇ ਦੇਖ ਰਹੇ ਹਾਂ, ਤੁਹਾਨੂੰ ਹਾਂਡੀ ਦਿਖਾਈਏ ਅਤੇ ਅਸੀਂ ਅੱਜ ਦਾ ਫਿਰ ਖ਼ਤਮ ਕਰੀਏ। ਕਿ ਗੱਲਾਂ ਤਾਂ ਮੇਰੇ ਕੋਲ ਬਹੁਤ ਨੇ, ਮੈਂ ਚਿੱਟੇ ਦੁਪੱਟੇ 'ਤੇ ਬੋਲਣ ਲਗਾਂਗੀ ਨਾ ਅਤੇ ਘੰਟਾ ਬੋਲ ਸਕਦੀ ਹਾਂ। ਤੇ ਮੇਰੇ ਸ਼ਬੀਰ ਹੁਸੈਨ ਸਾਹਿਬ ਨੇ ਕਹਿਣਾ ਕਿ ਬਸ ਕਰ ਦੋ, ਬਸ ਕਰੋ ਜੀ ਬਸ ਕਰੋ, ਇੱਥੇ ਹੀ ਡੱਕਾ ਲਾ ਦਿਓ, ਸੈਰ ਬਥੇਰੀ ਹੋ ਗਈ, ਮੈਨੂੰ ਮੰਜਾ ਜ਼ਰਾ ਵਿਛਾ ਦਿਓ, ਬਸ ਕਰੋ ਜੀ ਬਸ ਕਰੋ, ਇੱਥੇ ਹੀ ਡੱਕਾ ਲਾ ਦਿਓ, ਤੇ ਬਸ ਕਰੋ ਜੀ ਬਸ ਕਰੋ। ਅਤੇ ਉਹ ਹਿਸਾਬ ਹੈ ਕਿ ਤੁਸੀਂ ਮੈਂ ਕਹਿਣਾ ਵੀ ਕਿ ਬਈ ਹੁਣ ਬਸ ਕਰ ਦਿਓ। ਅੱਜ ਕੇ ਬੇਗਮ ਦਾ ਵੀ ਆਇਆ, ਕੌਸਰ ਦਾ, ਮੈਂ ਕੌਸਰ ਹੁਣ ਨਾਂ ਲਵਾਂਗੀ ਉਹਨਾਂ ਦਾ ਵੀ ਆਇਆ ਕਮੈਂਟ। ਉਹਨਾਂ ਨੇ ਵੀ ਕੀ ਕਹਿੰਦੇ ਨੇ ਉਹ ਕੀਤਾ। ਔਰ ਨਸੀਮਾ ਡਾਰ ਨੇ ਵੀ ਕਿਹਾ ਕਿ ਤੁਸੀਂ ਜਿਹੜੀ ਆਪਣੀ ਅੰਮੀ ਦੀ ਜਿਹੜੀ ਸਟੋਰੀ ਸੁਣਾਈ ਹੈ ਨਾ, ਬੜੀ ਚੰਗੀ ਸਾਨੂੰ ਲੱਗੀ ਹੈ, ਅਤੇ ਬਸ ਉਹਨਾਂ ਨੂੰ ਪਸੰਦ ਆਇਆ। ਉਹਨਾਂ ਨੇ ਵੀ ਮੇਰੇ ਨਾਲ ਆ ਕੇ ਤੁਸੀਂ ਰਲ ਗਏ, ਮੇਰੇ ਵਿਹੜੇ 'ਚ ਆ ਗਏ, ਮੈਨੂੰ ਥੋੜ੍ਹੀ ਤਸੱਲੀ ਦੇ ਦਿੱਤੀ। ਮੈਨੂੰ ਮੇਰਾ ਤਾਂ ਉਹ ਕਹਿੰਦਾ ਦੁੱਖ ਕੋਈ ਫਰੋਲ ਲਵੇ, ਉਹੀ ਆਪਣਾ ਹੁੰਦਾ ਵੇ ਜਿਹੜਾ ਤਾਂ। ਅਤੇ ਅਗਰ ਤੁਸੀਂ ਖੁਸ਼ ਹੋ ਨਾ, ਤੁਹਾਡੇ ਨਾਲ ਬਹੁਤ ਸਾਰੇ ਲੋਕ ਹੁੰਦੇ ਨੇ, ਪਰ ਦੁੱਖ ਸੁਣਨ ਵਾਲੇ ਲੋਕ ਬਹੁਤ ਤੁਹਾਨੂੰ ਘੱਟ ਮਿਲਣਗੇ ਹਮੇਸ਼ਾ। ਸੁੱਖ 'ਚ ਹਰ ਕੋਈ ਤੁਹਾਡੇ ਨਾਲ ਹੁੰਦਾ। ਹੁਣ ਜਿਵੇਂ ਕਾਮਯਾਬੀ ਹੈ ਨਾ, ਅਗਰ ਮੈਨੂੰ ਕੋਈ ਕਾਮਯਾਬੀ ਮਿਲ ਜਾਏ, ਪਤਾ ਨਹੀਂ ਮਿਲਦੀ ਹੈ ਕਿ ਨਹੀਂ ਮਿਲਦੀ, ਕਦੀ ਮਿਲੇ, ਜਾਂ ਕੋਈ ਵੀ ਇਨਸਾਨ ਕਾਮਯਾਬ ਹੈ, ਉਹਦੇ ਨਾਲ ਬਹੁਤ ਸਾਰੇ ਲੋਕ ਹੁੰਦੇ ਨੇ। ਉਹ ਕਾਮਯਾਬੀ ਦੇ ਪਿੱਛੇ ਲੈਣ ਲੱਗੀ ਹੁੰਦੀ ਹੈ ਲੋਕਾਂ ਦੀ, ਕਿ ਉਹ ਲੋਕ ਖੜੇ ਹੁੰਦੇ ਨੇ ਕਿ ਉਹਦੇ ਨਾਲ ਫਖਰ ਮਹਿਸੂਸ ਕਰਦੇ ਨੇ, ਇੱਕ ਤਸਵੀਰ ਬਣਵਾਉਣਾ ਕਰਨਾ, ਉਹ ਕਾਮਯਾਬੀ ਦੇ ਪਿੱਛੇ ਬੜੇ ਲੋਕ ਹੁੰਦੇ ਨੇ। ਲੇਕਿਨ ਨਾਕਾਮੀ ਦੇ ਨਾਲ ਜਿਹੜਾ ਦੁਖੀ ਦੇ ਨਾਲ ਬਹੁਤ ਘੱਟ ਲੋਕ ਹੁੰਦੇ ਨੇ, ਦੁੱਖਾਂ ਵਿੱਚ ਤੁਹਾਡੇ ਬਹੁਤ ਘੱਟ ਲੋਕ। ਅਤੇ ਤੁਸੀਂ ਜਿਹੜੇ ਨਾ ਮੇਰੇ ਉਸ ਵੇਲੇ ਦੇ ਸਾਥੀ ਹੋ ਸਾਰੇ, ਕਿ ਜਦੋਂ ਨਾ ਕੋਈ ਮੈਨੂੰ ਇੰਨੇ ਜ਼ਿਆਦਾ ਮੇਰੇ ਵਿਊਜ਼ ਨੇ, ਨਾ ਮੇਰੇ ਜ਼ਿਆਦਾ ਮੇਰਾ ਚੈਨਲ ਚੱਲਦਾ ਵੇ, ਨਾ ਕੋਈ ਬਹੁਤ, ਲੇਕਿਨ ਮੈਂ ਤੁਹਾਨੂੰ ਕੋਈ ਸਟੋਰੀ ਸੁਣਾਉਂਦੀ ਹਾਂ, ਤੁਹਾਡੇ ਨਾਲ ਗੱਲ ਕਰਨੀ ਆ, ਤੁਸੀਂ ਆਪਣਾ ਟਾਈਮ ਦੇ ਕੇ ਮੇਰੇ ਨਾਲ ਮੇਰੀ ਗੱਲ ਸੁਣਦੇ ਹੋ। ਅਤੇ ਮੇਰੇ ਇਹ ਜਿਹੜੇ ਕੁਛ ਨਾਂ ਨੇ ਨਾ, ਇਹ ਹਮੇਸ਼ਾ ਮੇਰੇ ਵਾਸਤੇ ਬੜੀ ਅਹਿਮੀਅਤ ਰੱਖਣਗੇ ਕਿ ਤੁਸੀਂ ਮੇਰੇ ਦੁੱਖ ਸੁਣਦੇ ਹੋ। ਉਹ ਦੁੱਖ ਸੁਣਨ ਵਾਲੇ ਬਹੁਤ ਘੱਟ ਲੋਕ ਹੁੰਦੇ ਨੇ। ਅਤੇ ਮੈਂ ਜ਼ਰਾ ਰੱਖਣੀ ਆ, ਮੈਂ ਢੱਕਣ ਖੋਲ੍ਹਾਂ, 1-2 ਹੱਥਾਂ ਦੀ ਜ਼ਰੂਰਤ ਪੈਣੀ ਹੈ, ਅਤੇ ਫਿਰ ਮੈਂ ਤੁਹਾਨੂੰ ਦਿਖਾਉਂਦੀ ਹਾਂ।
लो जी देख लवो गर्मा गर्म ते प्यारा प्यारा सोहना पंजाबी स्टाइल दा मटर गोश्त तैयार है। शोरबा बहुत लंबा भी नहीं है और बहुत वो भी नहीं है और बहुत अच्छा है। ये सादी हांडी है, ਇਹਦੇ ਵਿੱਚ ਕੋਈ ਮਸਾਲੇ ਨਹੀਂ ਨੇ, ਇਹ ਬਿਲਕੁਲ ਸਾਦਾ ਜਿਹੜੇ ਲੋਕ ਖਾਂਦੇ ਨੇ ਨਾ ਉਹਨਾਂ ਵਾਸਤੇ ਬਹੁਤ ਅੱਛਾ ਹੈ ਕਿ ਸਾਦਾ ਜਿਹਾ ਸ਼ੋਰਬਾ ਔਰ ਤੁਸੀਂ ਲੁਤਫ ਉਠਾਉਂਦੇ ਹੋ ਉਸ ਚੀਜ਼ ਦਾ ਟੇਸਟ ਆਉਂਦਾ ਤੁਹਾਨੂੰ। ਜਿਵੇਂ ਉਹਦੇ ਵਿੱਚ ਮਟਰ ਨੇ ਔਰ ਗੋਸ਼ਤ ਅਸੀਂ ਖਾਵਾਂਗੇ ਤੇ ਸਾਨੂੰ ਉਹਨਾਂ ਚੀਜ਼ਾਂ ਦਾ ਲੁਤਫ ਆਏਗਾ। ਉਹਦੇ ਵਿੱਚ ਬਹੁਤ ਜ਼ਿਆਦਾ ਮਸਾਲੇ ਜਿਹੜੇ ਨਹੀਂ ਨੇ ਕਿ ਕੋਈ ਮਸਾਲੇ ਪਾ ਪਾ ਕੇ ਫਿਰ ਤੁਸੀਂ ਪਕਾ ਲਓ, ਮਸਾਲਿਆਂ ਦਾ ਜ਼ਿਆਦਾ ਟੇਸਟ ਆ ਜਾਂਦਾ ਵੇ ਤੇ ਚੀਜ਼ ਦਾ ਘੱਟ ਹੁੰਦਾ ਵੇ। ਲਓ ਵੀ ਦੇਖ ਲਓ ਸਾਦੀ ਸਾਦੀ ਹਾਂਡੀ, ਹਰੀਆਂ ਮਿਰਚਾਂ ਵੀ ਉੱਪਰ ਜਿਹੜੀਆਂ ਤੈਰਦੀਆਂ ਪਈਆਂ ਨੇ ਮੈਂ ਖਾਵਾਂਗੀ ਤੇ ਮਟਰ ਗੋਸ਼ਤ ਸਾਡਾ ਬਿਲਕੁਲ ਰੈਡੀ ਹੋ ਚੁੱਕਿਆ ਵੇ। ਅਸੀਂ ਉਹਦਾ ਢੱਕਣ ਢੱਕ ਦਿੰਦੇ ਹਾਂ ਕਿ ਜ਼ਰਾ ਹੋਰ ਅੱਛੀ ਤਰ੍ਹਾਂ ਤਰੀ ਇਹਦੇ ਵਿੱਚ ਆ ਜਾਏਗੀ। ਚਲੋ ਜੀ ਹੁਣ ਮੈਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੀ ਹਾਂ, ਇਸ ਤੋਂ ਕਿ ਫਿਰ ਮੇਰੀ ਗੱਲ ਲੰਬੀ ਹੋ ਜਾਂਦੀ ਹੈ। ਮਟਰ ਗੋਸ਼ਤ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਕਿ ਕੈਸਾ ਤੁਹਾਨੂੰ ਲੱਗਿਆ ਵੇ। ਬਿਲਕੁਲ ਸਾਦੀਆਂ ਹਾਂਡੀਆਂ ਹੁੰਦੀਆਂ ਸਨ ਜਿਹੜਾ ਸਾਡੇ ਮਾਵਾਂ ਦੇ ਜ਼ਮਾਨੇ ਸਨ ਨਾ, ਸਾਦੀਆਂ ਹਾਂਡੀਆਂ। ਤੇ ਮੈਂ ਇਸ ਤੋਂ ਵੀ ਕਦੀ ਕਦਾਰ ਇਹ ਕਰ ਦੇਣੀ ਆ ਕਿਉਂਕਿ ਮੇਰੀ ਹਾਂਡੀ ਬਹੁਤ ਸਾਦਾ ਹੁੰਦੀ ਹੈ, ਬਹੁਤ ਜ਼ਿਆਦਾ ਉਹਨਾਂ 'ਚ ਮਸਾਲਿਆਂ ਦਾ ਇਸਤੇਮਾਲ ਨਹੀਂ ਹੁੰਦਾ। ਮੈਂ ਖਾ ਲੈਂਦੀ ਹਾਂ ਮਸਾਲਿਆਂ ਵਾਲੇ, ਕਿਤੇ ਪੱਕੇ ਹੁੰਦੇ ਨੇ, ਲੇਕਿਨ ਮੇਰੇ ਆਪਣੇ ਜਿਹੜੇ ਮੈਂ ਖਾਣੇ ਸਾਦੀ ਹਾਂਡੀ ਪਕਾਉਂਦੀ ਆ ਨਾ, ਬਹੁਤ ਸਵਾਏ ਨਮਕ ਮਿਰਚ ਹਲਦੀ ਕਦੀ ਕਦਾ ਸੁੱਕਾ ਧਨੀਆ ਕਿਸੇ ਚੀਜ਼ 'ਚ ਪੈ ਗਿਆ ਜਾਂ ਪੁਲਾਓ ਵਿੱਚ ਪੈਂਦਾ ਗਰਮ ਮਸਾਲਾ ਜਿਵੇਂ, ਲੇਕਿਨ ਹਰ ਹਾਂਡੀ ਵਿੱਚ ਬਹੁਤ ਜ਼ਿਆਦਾ ਨਹੀਂ ਪਾਉਂਦੇ। ਉਸ ਚੀਜ਼ ਦਾ ਆਪਣਾ ਟੇਸਟ ਆਉਣਾ ਚਾਹੀਦਾ ਵੇ। ਤੇ मैं इसको कर देनी हाँ कि ऐसन होंगे दुबई, ऐसन अक्सर पूछ लेंदा है कि खाला आप मुझे बताएं कि इस चीज़ की रेसिपी क्या है। ये तो फिर है कि चलो कोई इस तरह बच्चे ਜਿਹੜੇ ਹੁੰਦੇ ਨੇ ਜਿਹੜੇ ਪ੍ਰਦੇਸਾਂ ਵਿੱਚ ਹੁੰਦੇ ਨੇ ਉਹਨਾਂ ਨੂੰ ਦਿਲ ਕਰਦਾ ਘਰ ਦੀ ਹਾਂਡੀ ਖਾਣ ਦਾ ਤੇ ਕੋਈ ਟਰਾਈ ਕਰੇ ਤੇ ਸ਼ਾਇਦ ਕਿਸੇ ਨੂੰ ਅੱਛਾ ਲੱਗੇ। ਤੇ ਬਾਕੀ ਇਹ ਵੇ ਕਿ ਤੁਸੀਂ ਵੀਡੀਓ ਦੇਖਦੇ ਦੇਖਦੇ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਅਗਰ ਕੋਈ ਨਵਾਂ ਦੇਖੇ ਤੇ ਸਬਸਕ੍ਰਾਈਬ ਵੀ ਕਰ ਦੇਵੇ। ਬਈ ਮਨਾ ਤੇ ਕੋਈ ਨਹੀਂ ਹੈ ਤੇ ਹੁਣ ਕੋਈ ਕਰੇ ਤੇ ਫਿਰ ਦੀ ਗੱਲ ਹੈ। ਤੇ ਅਸੀਂ ਹੁਣ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ ਤੇ ਅਸੀਂ ਕੀ ਕਹਿੰਦੇ ਨੇ, ਮੈਨੂੰ ਹੁਣ ਗਰਮੀ ਬੜੀ ਲੱਗਦੀ ਹੈ ਤਦੇ ਮੈਂ ਬਾਰ-ਬਾਰ ਬਾਹਰ ਆ ਜਾਂਦੀ ਹਾਂ ਕਿ ਪਸੀਨਾ ਜਿਹੜਾ ਆਇਆ ਹੁੰਦਾ ਹੈ ਨਾ ਤੇ ਬਾਹਰ, ਤੇ ਕਿੰਨਾ ਅੱਛਾ ਮੌਸਮ ਹੈ, ਬੜਾ ਹੀ ਚੰਗਾ ਪਿਆ ਲੱਗਦਾ। ਪਰ ਕੱਲ ਤੋਂ ਫਿਰ ਸਾਡਾ ਉਹੀ ਹੋ ਜਾਣਾ ਹਾਲ ਕਿ ਅਸੀਂ ਅੰਦਰ ਤੜ ਜਾਣਾ। ਬਾਰਿਸ਼ਾਂ ਸ਼ੁਰੂ 2 ਦਿਨ ਜਿਹੜੇ ਨਾ, ਉਸ ਤੋਂ ਬਾਅਦ ਫਿਰ ਧੁੱਪ ਸੀ। ਹੁਣ ਫਿਰ ਅੱਗੇ ਪੂਰਾ ਹਫਤਾ ਬਾਰਿਸ਼ਾਂ ਨੇ। ਤੇ ਚਲੋ ਠੀਕ ਹੈ, ਜੋ ਅੱਲਾ ਸੋਹਣਾ ਕਰੇ, ਜੋ ਕਰਦਾ ਵੇ ਉਹੀ ਬਿਹਤਰ ਹੁੰਦਾ ਵੇ। ਉਹ ਸਾਰੇ ਰੰਗ ਉਸੀ ਰੱਬ ਦੇ ਨੇ, ਸਭ ਚੀਜ਼ਾਂ ਉਹਦੀਆਂ ਹੀ ਨੇ। ਹਰ ਰੰਗ ਦੁਨੀਆ 'ਚ ਜਿਹੜਾ ਸਾਨੂੰ ਦਿਖਾਉਂਦਾ ਨਾ, ਉਹ ਅੱਲਾ ਪਾਕ ਦੀ ਸਾਰੀ ਬਣਾਈ ਹੋਈ ਕਾਇਨਾਤ ਹੈ। ਔਰ ਮੁਖਤਲਿਫ ਚੀਜ਼ਾਂ ਨੇ, ਕਿਤੇ ਅੱਗ ਬਰਸ ਰਹੀ ਹੈ, ਕਿਤੇ ਠੰਡ ਪੈ ਰਹੀ ਹੈ, ਕਿਤੇ ਬਰਫ਼ਬਾਰੀ ਹੋ ਰਹੀ ਹੈ, ਕਿਤੇ ਸੈਲਾਬ ਆ ਰਹੇ ਨੇ, ਕਿਤੇ ਕੁਛ ਹੋ ਰਿਹਾ ਵੇ। ਉਹ ਕਹਿੰਦੇ ਨੇ ਨਾ, ਇੱਕ ਮਾਲੀ ਜਿਹੜਾ ਹੁੰਦਾ ਵੇ ਨਾ, ਉਹਨੂੰ ਪਤਾ ਹੁੰਦਾ ਹੈ ਕਿ ਮੈਂ ਇਹ ਬਾਗ ਹੈ ਤੇ ਮੈਂ ਇਹਦੇ 'ਚੋਂ ਕੀ ਕਰਨਾ ਵੇ। ਉਹ ਕੋਈ ਡੰਡੀ ਕੱਟਦਾ ਵੇ, ਕੋਈ ਬੂਟਾ ਕੱਟਦਾ ਵੇ, ਕੋਈ ਐਕਸਟਰਾ ਜਿਹੜੀ ਚੀਜ਼ ਹੁੰਦੀ ਹੈ ਉਹ ਕੱਟਦਾ ਵੇ, ਉਹਨੂੰ ਟ੍ਰਿਮ ਕਰਦਾ ਵੇ, ਸਿੱਧਾ ਕਰਦਾ ਵੇ ਕਰਦਾ। ਤੇ ਉਸ ਮਾਲੀ ਨੂੰ ਹੀ ਪਤਾ ਹੁੰਦਾ ਕਿ ਮੈਂ ਕਿਸ ਤਰ੍ਹਾਂ ਖੂਬਸੂਰਤੀ ਆਣੀ ਹੈ। ਤੇ ਇਸ ਤਰ੍ਹਾਂ ਅੱਲਾਹ ਪਾਕ ਨੂੰ ਹੀ ਪਤਾ ਹੈ ਦੁਨੀਆ 'ਚ ਬਹੁਤ ਚੀਜ਼ਾਂ 'ਚ ਹੋ ਰਹੀਆਂ ਹੁੰਦੀਆਂ ਨੇ, ਕहीं ਖੁਸ਼ੀ ਕहीं ਗਮ। ਇਹ ਸਭ ਰੱਬ ਦਾ ਨਿਜ਼ਾਮ ਹੈ ਕਿ ਜਿਹੜਾ ਨਾ ਉਹ ਦੁਨੀਆ ਇਸ ਤਰ੍ਹਾਂ ਹੀ ਚੱਲ ਰਹੀ ਹੈ ਕਿ ਕਿਤੇ ਕੁਛ ਹੋ ਜਾਂਦਾ ਹੈ, ਕਿਤੇ ਤੂਫਾਨ ਆ ਜਾਂਦੇ ਨੇ, ਕਿਤੇ ਕੀ ਕਹਿੰਦੇ ਨੇ ਇਹ ਚੀਜ਼ਾਂ ਹੋ ਜਾਂਦੀਆਂ ਨੇ। ਪਰ ਸਭ ਉਸ ਮਾਲਕ ਦੀ ਮਰਜ਼ੀ ਦੇ ਨਾਲ ਹੁੰਦਾ ਹੈ ਕਿਉਂਕਿ ਉਹਦੀ ਮਰਜ਼ੀ ਤੋਂ ਬਗੈਰ ਤੇ ਪੱਤਾ ਵੀ ਨਹੀਂ ਹਿਲਦਾ। ਅੰਮੀ ਸਾਡੇ ਇੱਕ ਕਹਾਵਤ ਸੁਣਾਉਂਦੇ ਹੁੰਦੇ ਸਨ। ਅੰਮੀ ਕਹਿੰਦੇ ਸਨ ਕਿ ਇੱਕ ਆਦਮੀ ਸੀ, ਉਹਦੀ ਬੇਟੀ ਆਈ ਉਹਦੇ ਕੋਲ ਆਪਣੇ ਬਾਪ ਕੋਲ ਮਿਲਣ ਵਾਸਤੇ ਤੇ ਕਹਿੰਦੀ ਅੱਬਾ ਦੁਆ ਕਰੀ, ਘੜੇ ਬਣਾਏ ਨੇ ਤੇ ਘੜੇ ਸਾਡੇ ਬਾਰਿਸ਼ ਨਾ ਕਿਤੇ ਹੋ ਜਾਵੇ, ਸਾਰਾ ਸਾਡਾ ਸਮਾਨ ਖਰਾਬ ਹੋ ਜਾਣਾ। ਜਿਹੜੇ ਘੜੇ ਬਣਾ ਕੇ ਰੱਖੇ ਨੇ ਚੀਜ਼ਾਂ ਹਾਂਡੀਆਂ ਤੇ ਉਹ ਸਾਰਾ ਖੁਰ ਜਾਣਾ ਵੇ ਤੇ ਅੱਬਾ ਜੀ ਦੁਆ ਕਰ ਦੇਵੋ ਕਿ ਬਾਰਿਸ਼ ਨਾ ਹੋਵੇ। ਤੇ ਉਹ ਅਸਮਾਨ ਵੱਲ ਹੱਥ ਚੁੱਕ ਕੇ ਕਹਿੰਦਾ ਅੱਛਾ ਬੇਟਾ ਮੈਂ ਦੁਆ ਕਰ ਦੇਣਾ ਵਾ। ਉਸ ਤੋਂ ਬਾਅਦ ਦੂਸਰੀ ਬੇਟੀ ਆਉਂਦੀ ਹੈ ਦੂਸਰੀ ਬੇਟੀ ਆਉਂਦੀ ਹੈ, ਕਹਿੰਦੀ ਅੱਬਾ ਜੀ ਫਸਲ ਬਿਲਕੁਲ ਤਿਆਰ ਹੈ ਤੇ ਹੁਣ ਕਿਤੇ ਬਾਰਿਸ਼ ਨਾ ਹੋ ਜਾਵੇ, ਬਸ ਇਹ ਦੁਆ ਕਰਿਓ ਕਿ ਬਾਰਿਸ਼ ਨਾ ਹੋਵੇ ਵਰਨਾ ਸਾਰੀ ਸਾਡੀ ਫਸਲ ਖਰਾਬ ਹੋ ਜਾਣੀ ਹੈ। ਉਹ ਫਿਰ ਹੱਥ ਚੁੱਕ ਕੇ ਦੁਆ ਮੰਗ ਦਿੰਦਾ ਵੇ ਤੇ ਫਿਰ ਉਹ ਦਿਲ 'ਚ ਸੋਚਦਾ ਕਿ ਇਹ ਅੱਲਾ, ਇਹ ਤੈਨੂੰ ਪਤਾ ਵੇ, ਇਹ ਤੇਰੇ ਕੰਮ ਨੇ ਕਿ ਦੋਨੋਂ ਮੇਰੀਆਂ ਬੇਟੀਆਂ ਨੇ ਪਰ ਦੋਨੋਂ ਕੀ ਕਹਿੰਦੇ ਨੇ ਅਲੱਗ ਅਲੱਗ ਲੈ ਕੇ ਆਈਆਂ। ਇੱਕ ਕਹਿੰਦੀ ਬਾਰਿਸ਼ ਨਾ ਹੋਵੇ, ਇੱਕ ਕਹਿੰਦੀ ਹੋਵੇ। ਮੈਂ ਦੋਨੋਂ ਵਾਸਤੇ ਦੁਆ ਮੰਗ ਦਿੱਤੀ ਹੈ ਪਰ ਮੇਰੇ ਰੱਬੁਲ ਇੱਜ਼ਤ ਤੂੰ ਜੋ ਕਰਨਾ ਵੇ ਫਿਰ ਬਿਹਤਰ ਕਰਨਾ ਵੇ ਕਿ ਤੂੰ ਹੁਣ ਕਿਹਨੂੰ ਬਚਾਉਣਾ ਵੇ ਤੇ ਕਿਹਨੂੰ ਡੁਬਾਉਣਾ ਵੇ, ਜੋ ਵੀ ਹੈ ਉਹ ਤੇਰੇ ਇਖਤਿਆਰ ਵਿੱਚ ਹੈ। ਮੈਂ ਦੋਨੋਂ ਵਾਸਤੇ ਦੁਆ ਮੰਗ ਦਿੱਤੀ ਹੈ
ਇਸ ਤਰ੍ਹਾਂ ਹੀ ਹੁੰਦਾ ਹੈ ਕਿ ਸਾਡਾ ਕੰਮ ਹੈ ਦੁਆ ਮੰਗਣਾ, ਬਾਕੀ ਜੋ ਹੋਵੇ ਉਹ ਸਭ ਅੱਲਾ ਦੇ ਇਖਤਿਆਰ ਵਿੱਚ ਹੁੰਦਾ ਵੇ। ਦੁਨੀਆ ਇਸ ਤਰ੍ਹਾਂ ਹੀ ਚੱਲਦੀ ਏ, ਅੱਲਾ ਦਾ ਨਿਜ਼ਾਮ ਹੈ, ਉਹਨੂੰ ਪਤਾ ਵੇ ਕਿ ਮੈਂ ਕਿਸ ਤਰ੍ਹਾਂ, ਦੁਨੀਆ ਬਣਾਈ ਉਹਨੇ ਵੇ, ਮਾਲਿਕ ਹੋਵੇ ਤੇ ਉਹਨੇ ਹੀ ਫਿਰ ਦੱਸਣਾ ਵੇ ਨਾ ਕਿ ਮੈਂ ਕਿਸ ਤਰ੍ਹਾਂ ਚਲਾਣੀ। ਉਹ ਮਾਲਿਕ ਹੈ, ਉਹਦੇ ਹੁਕਮ ਦੇ ਨਾਲ ਹੀ ਹਰ ਚੀਜ਼ ਹੋਣੀ, ਉਹਦੇ ਹੁਕਮ ਦੇ ਨਾਲ ਹੀ ਬਾਰਿਸ਼ਾਂ ਨੇ, ਉਹਦੇ ਹੁਕਮ ਦੇ ਨਾਲ ਹੀ ਧੁੱਪੇ, ਉਹਦੇ ਹੁਕਮ ਦੇ ਨਾਲ ਹੀ ਛਾਵੇਂ, ਜਿੱਥੇ ਉਹ ਚਾਹੇ ਜੋ ਕਰੇ। ਤੇ ਅਲਹਮਦੁਲਿਲਾ, ਸ਼ੁਕਰ ਅੱਲਾ ਦਾ, ਉਸ ਜ਼ਾਤ ਦਾ ਸ਼ੁਕਰ ਅਦਾ ਕਰਨੇ ਆ ਜਿਹੜਾ ਹਰ ਨਿਮਤ ਅਤਾ ਕਰਦਾ ਹੋਵੇ। ਤੇ ਚਲੋ ਜੀ, ਫਿਰ ਮਿਲਦੇ ਹਾਂ ਇਨਸ਼ਾਅੱਲਾ ਤੁਹਾਡੇ ਨਾਲ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਅੱਲਾ ਹਾਫਿਜ਼।